बिस्मिल्लाहिर्रहमानिर्रहीम। पंजाबी दरस कुरान सूरा आले इमरान दी आयात 144 ਤੋਂ 152 तक। इस तो पहले वाली आयतां च अल्लाह ताला ने जंगे ओहद दे वाक़यात दी ते काफ़ी गल कीती। ਉਹ इतमाम उज्जत दे दौरान और क्योंकि लोकां ਨੂੰ वक़्त आ रहा है जिथे अल्लाह ताला अपना फैसला सादर करदे और जो कुछ आखिरत च करना है क़यामत वाले दिन लोकां नाल ਉਹਨਾਂ ਦੇ ਇਲਮ ਅਮਲ ਦੇ ਮੁਤਾਬਕ ਉਹ ਇਸ ਦੁਨੀਆ ਤੇ ਕਰਕੇ ਵਿਖਾਣ ਦਾ ਹੁਣ ਟਾਈਮ ਨੇੜੇ ਆ ਗਿਆ। ਸਜ਼ਾਵਾਰਾਂ ਨੂੰ ਸਜ਼ਾ ਲੱਭਣੀ ਹੈ ਤੇ ਜਿਨ੍ਹਾਂ ਅੱਛੇ ਕੰਮ ਕੀਤੇ ਨੇ ਉਹ ਕੋਈ ਵੀ ਨੇ ਉਹਨਾਂ ਨੂੰ ਉਹਦਾ ਸਿਲਾ ਲੱਭਣਾ। ਇਹ ਚੀਜ਼ ਦੁਨੀਆ ਤੇ ਕਰਕੇ ਵਿਖਾਣੀ ਹੈ ਆਪਣੇ ਰਸੂਲ ਦੇ ਜ਼ਰੀਏ ਆਖਰੀ ਵਾਰੀ। तो उस सिलसिले च अल्लाह ताला सारियां चीज़ां दस रहे सन कि पिछलियां आयतां च कि अल्लाह दे रसूल की मौजूदगी च लोग जिहड़े ने उत्थों नस गए। हालांकि अल्लाह ने वादा कीते सी कि मेरे फरिश्ते मौजूद होने दे मैं मदद करांगा। इस तो पहलियां जंगां च कीती भी है मदद, शुरू तो लैके कीती है। इहदे बावजूद भी लोकां नूं उबाम सी और ਉਹ बड़े बड़े ਜਿਹੜੇ ਦਾਅਵੇ ਰੱਖਦੇ ਹਨ ਉਹ ਵੀ ਉਹਦੇ ਚ ਨਸੇ ਨੇ, ਫਿਰ ਰਸੂਲ ਦੇ ਬੁਲਾਉਂਦਿਆਂ ਨਸੇ ਨੇ। ਇਹ ਮਸ਼ਹੂਰ ਹੋ ਗਿਆ ਸੀ, ਅਜ਼ਮਾਇਸ਼ ਸੀ ਔਰ ਹਰ ਬੰਦੇ ਦੀ ਅਜ਼ਮਾਇਸ਼ ਹੋ ਰਹੀ ਸੀ, ਆਪਣਿਆਂ ਦੀ ਵੀ ਬਗਾਨਿਆਂ ਦੀ ਵੀ। ਉਹ ਅਗਰ ਗੌਰ ਨਾਲ ਵੇਖਿਆ ਜਾਏ ਤੇ ਅੱਲਾਹ ਤਾਲਾ ਹਰ ਕਿਸੇ ਨੂੰ ਮੌਕਾ ਦਿੱਤਾ ਹੈ ਔਰ ਹਰ ਤਰ੍ਹਾਂ ਦਾ ਦਿੱਤਾ ਹੈ। ਇੰਦਾ ਅੱਲਾਹ ਦੀ ਮੁਖਾਲਫਤ ਉਸ ਵੇਲੇ ਤੇ ਉਹ ਵੀ ਜਿਹੜਾ ਅਨਾਉਂਸ ਕਰਕੇ ਆਈ ਸੀ, ਬਕਾਇਦਾ ਉਹਨੇ ਐਲਾਨ ਕਰਕੇ ਪਹਿਲਾਂ ਮੁਨਾਦੀ ਕੀਤੀ ਸੀ ਕਿ ਮੈਂ ਸੈਯਦਨਾ ਹਮਜ਼ਾ ਨੂੰ ਇੱਥੋਂ ਤੱਕ ਹਿਸਟਰੀ ਦੱਸਦੀ ਹੈ ਕਿ ਮੈਂ ਉਹਨਾਂ ਦਾ ਕਲੇਜਾ ਚ ਪਾ ਕੇ ਦੱਸਾਂਗੀ। ਤੇ ਉਹ ਅੱਲਾਹ ਤਾਲਾ ਦੇ ਇਲਮ, ਅੱਲਾਹ ਤਾਲਾ ਆਪਣੇ ਇਲਮ ਦੇ ਮੁਤਾਬਕ ਫੈਸਲੇ ਕਰਦੇ ਨੇ ਤੇ ਕਿਸ ਟਾਈਮ ਕਿਸ ਚੀਜ਼ ਦਾ ਕੌਣ ਹੱਕਦਾਰ ਹੈ, ਕਿਸ ਨੂੰ ਕਿਸ ਚੀਜ਼ 'ਚ ਅਜ਼ਮਾਇਆ ਜਾ ਰਿਹਾ, ਇਹ ਵੀ ਅੱਲਾ ਦੇ ਫੈਸਲੇ ਹੁੰਦੇ ਨੇ। ਉਹਦੀ ਆਮ ਤੌਰ ਤੇ ਇਨਸਾਨਾਂ ਨੂੰ ਸਮਝ ਨਹੀਂ ਆਉਂਦੀ, ਇਨਸਾਨ ਆਪਣੀ ਨਜ਼ਰ ਨਾਲ ਵੇਖ ਰਹੇ ਹੁੰਦੇ ਨੇ। ਜਿਸ ਤਰ੍ਹਾਂ ਉਸ ਵੇਲੇ ਮੁਖਾਲਫੀਨ ਨੇ ਸ਼ੁਰੂ ਕਰ ਦਿੱਤਾ ਕਿ ਵੇਖੋ ਅੱਲਾ ਆਂਦਿਆਂ ਮੈਂ ਵਾਅਦਾ ਕਰਾਂਗਾ, ਤੇ ਵੇਖੋ ਮੁਸਲਮਾਨਾਂ ਨੂੰ ਕਿੰਨੀ ਮਾਰ ਵੀ ਪਈ ਹੈ, ਕਿੰਨਾ ਬੁਰਾ ਹਾਲ ਹੋਇਆ। ਤੇ ਉਹਦੇ ਤੇ ਫਿਰ ਅੱਲਾਹ ਤਾਲਾ ਤਬਸਰੇ ਕਰਕੇ ਦੱਸਦੇ ਨੇ ਕਿ ਇਹਦੇ ਵਿੱਚ ਤੁਹਾਡੀਆਂ ਖਾਮੀਆਂ ਨੇ, ਮੈਂ ਤੁਹਾਨੂੰ ਪਹਿਲੇ ਫਤਹ ਦਿੱਤੀ, ਫਿਰ ਇਹ ਤੁਸਾਂ ਗਲਤੀ ਕੀਤੀ ਹੈ ਤੇ ਜਿਹਦੀ ਵਜ੍ਹਾ ਤੋਂ ਤੁਹਾਨੂੰ। ਔਰ ਮਕਸਦ ਵੀ ਅੱਲਾਹ ਤਾਲਾ ਫਿਰ ਪਿਛਲੀਆਂ ਆਇਤਾਂ 'ਚ ਇਹ ਦੱਸਦੇ ਨੇ ਕਿ ਅਜ਼ਮਾਨਾ ਸੀ ਕਿ ਕੌਣ ਨਾਰੇਬਾਜ਼ ਕੰਪਨੀ ਹੈ, ਕੌਣ ਸਾਬਤ ਕਦਮ ਨੇ, ਕੌਣ ਜੰਨਤ ਦੇ ਹੱਕਦਾਰ ਨੇ, ਜੰਨਤ ਦੇ ਕਿਹੜੇ ਦਰਜੇ ਦੇ ਹੱਕਦਾਰ ਨੇ, ਦੁਸ਼ਮਣੀ 'ਚ ਕੌਣ ਬਹੁਤ ਅੱਗੇ ਹੱਥਾਂ ਕਰਾਸ ਕਰਦਾ ਪਿਆ। ਅੱਲਾ ਦੀ ਦੁਸ਼ਮਣੀ 'ਚ, ਅੱਲਾ ਦੇ ਰਸੂਲ ਦੀ ਦੁਸ਼ਮਣੀ, ਅੱਲਾ ਦੀ ਉਸੇ ਦੁਸ਼ਮਣੀ ਹੁੰਦੀ ਹੈ। ਤੇ ਫਿਰ ਜਿਨ੍ਹਾਂ ਦੀ ਇਹ ਖਾਹਿਸ਼ ਸੀ, ਇਹ ਵੀ ਅੱਲਾਹ ਤਾਲਾ ਬਿਆਨ ਕੀਤਾ ਕਿ ਕਈਆਂ ਲੋਕਾਂ ਦੀ ਸ਼ਦੀਦ ਖਾਹਿਸ਼ ਸੀ ਕਿ ਸਾਨੂੰ ਅੱਲਾਹ ਤਾਲਾ ਸ਼ਹਾਦਤ ਦਾ ਰੁਤਬਾ ਦੇ, ਉਹਨਾਂ ਦੀ ਖਾਹਿਸ਼ ਵੀ ਅੱਲਾਹ ਪੂਰੀ ਕੀਤੀ। ਜ਼ੁਲਮ ਵਾਲਿਆਂ ਨੂੰ ਜ਼ੁਲਮ ਕਰਨ ਦਾ ਮੌਕਾ ਵੀ ਦਿੱਤਾ। ਫਿਰ ਇਹਦੇ ਵਿੱਚ ਇਹ ਵੀ ਇੱਕ ਕਾਨੂੰਨ ਅੱਲਾਹ ਨੇ ਵਾਜ਼ਿਹ ਕੀਤਾ ਕਿ ਇਹਦੇ ਵਿੱਚ ਹਿੰਦੂ ਮੁਸਲਮ ਜਾਂ ਸਿੱਖ ਈਸਾਈ ਹੋਣਾ ਵੀ ਜ਼ਰੂਰੀ ਨਹੀਂ। ਅੱਲਾਹ ਦੇ ਕਾਨੂੰਨ ਤੇ ਅਮਲ ਕਰਨ ਨਾਲ ਅੱਲਾਹ ਦਾ ਸਾਥੀ ਔਰ ਅੱਲਾਹ ਦਾ ਮੁਖਾਲਫ ਬਣੀਦਾ। ਇਹ ਨਹੀਂ ਕਿ ਤੁਸੀਂ ਚੰਦ ਅਲਫਾਜ਼ ਜਾਂ ਕੋਈ ਇੱਕ ਸ਼ਕਲ ਇਹਦੀ ਬਣਾ ਲਈਏ, ਨਹੀਂ। ਇਹ ਤੁਹਾਡਾ ਸਟ੍ਰਿਕਟਲੀ ਇਲਮ ਔਰ ਅਮਲ ਹੈ ਜਿਹੜਾ ਤੁਹਾਨੂੰ ਮੁਸ਼ਰਕ ਬਣਾਉਂਦਾ ਹੈ, ਜਿਹੜਾ ਤੁਹਾਨੂੰ ਅੱਲਾਹ ਦਾ ਸੰਗੀ ਬਣਾਉਂਦਾ ਔਰ ਅੱਲਾਹ ਦਾ ਮੁਖਾਲਫ। ਇਹ ਸਾਰੀਆਂ ਚੀਜ਼ਾਂ। ਔਰ ਉਸ ਟਾਈਮ ਇਹ ਵੀ ਮਕਸਦ ਹੈ ਕਿ ਹੁਣ ਅੱਲਾਹ ਤਾਲਾ ਦਾ ਤਾਜ਼ੀਆਨਾ ਵਸਣੇ ਵਾਲਾ ਹੈ, ਜਿਹੜਾ ਪਹਿਲੇ ਅਸਮਾਨ ਤੋਂ ਤਾਕਤਾਂ ਹੁੰਦੀਆਂ ਹਨ ਆ ਕੇ ਅੱਲਾਹ ਦੇ ਰਸੂਲਾਂ ਦੇ ਮੁਖਾਲਫੀਨ ਨੂੰ ਤਹਿਸ ਨਹਿਸ ਕਰ ਦਿੰਦੀਆਂ ਹਨ। ਤੇ ਹੁਣ ਕਿਉਂਕਿ ਸੈਯਦਨਾ ਮੁਹੰਮਦ ਨਾਲ ਇੰਨੇ ਕੁ ਲੋਕ ਖੜੇ ਹੋ ਗਏ ਨੇ, ਕਾਫੀ ਜੰਗਾਂ ਵੀ ਛੋਟੀਆਂ ਵੱਡੀਆਂ ਹੋ ਚੁੱਕੀਆਂ ਨੇ ਹਰ ਤਬਕੇ ਨਾਲ, ਤੋ ਰੀਜ਼ਨੇਬਲ ਹੋ ਗਏ ਨੇ। ਤੇ ਅੱਲਾਹ ਤਾਲਾ ਇਹ ਫੈਸਲਾ ਕੀਤਾ ਕਿ ਸੈਯਦਨਾ ਮੂਸਾ ਦੀ ਤਰ੍ਹਾਂ ਕਿ ਹੁਣ ਕਿਉਂਕਿ ਤੁਹਾਡੇ ਕੋਲ ਹਕੂਮਤ ਬਣ ਗਈ ਹੈ, ਬਕਾਇਦਾ ਇੱਕ ਤੁਹਾਡੇ ਸਾਥੀ ਨੇ, ਤੇ ਹੁਣ ਤੁਹਾਡੇ ਥਰੂ ਇਹਨਾਂ ਨੂੰ ਮੈਂ ਸਜ਼ਾ ਦੇਣੀ। ਇਹ ਕੁਰਾਨ ਚ ਅੱਲਾਹ ਤਾਲਾ ਨੇ ਦੱਸਿਆ ਕਿ ਅਬ ਤੁਹਾਡੇ ਹੱਥਾਂ ਨਾਲ। ਤੇ ਉਹਦੇ ਵਿੱਚ ਉਹ ਅਲੱਗ ਵੀ ਕਰ ਰਹੇ ਨੇ ਲੋਕਾਂ ਨੂੰ ਕਿ ਕਿਉਂਕਿ ਹੁਣ ਮਾਰੇ ਜਾਣੇ ਨੇ ਕਈਆਂ ਨੂੰ, ਜਿਸ ਤਰ੍ਹਾਂ ਅਹਿਲੇ ਕਿਤਾਬ ਨੇ, ਰਸੂਲ ਅੱਲਾਹ ਨੂੰ ਨਹੀਂ ਮੰਨ ਰਹੇ, ਲੇਕਿਨ ਉਹਨਾਂ ਨੂੰ ਕਮ ਸਜ਼ਾ ਲੱਭਣੀ ਹੈ। ਉਹਨਾਂ ਨੂੰ ਸਿਰਫ ਜੁਰਮਾਨਾ ਕੀਤਾ ਹੈ, ਮੁਸ਼ਰਕਾਂ ਦੇ ਸਰ ਕਲਮ ਕਰ ਦਿੱਤੇ ਨੇ, ਜਿਹੜੇ ਕਿ ਇਸ ਤਰ੍ਹਾਂ ਕਿ ਉਹਨਾਂ ਨੂੰ ਜਹੰਨਮ ਦੀ ਸਜ਼ਾ ਹਾਸਲ ਕਰ ਦਿੱਤਾ। ਲੇਕਿਨ ਅਹਿਲੇ ਕਿਤਾਬ ਨੂੰ, ਰਸੂਲ ਨੂੰ ਵੀ ਨਹੀਂ ਮੰਨ ਰਹੇ, ਮੁਖਾਲਫ ਨੇ, ਲੇਕਿਨ ਉਹਨਾਂ ਨੂੰ ਗੁੰਜਾਇਸ਼ ਦਿੱਤੀ ਹੈ ਇਹਦੇ ਵਜ੍ਹਾ ਤੋਂ ਕਿ ਉਹ ਅਸਲਨ ਤੋਹੀਦ ਤੇ ਕਾਇਮ ਨੇ। ਤੇ ਉੱਥੇ ਆ ਕੇ ਫਿਰ ਇਹ ਵੀ ਕਿ ਜੈਸੇ ਮਸ਼ਹੂਰ ਹੋਇਆ ਕਿ ਉਹਦੇ ਵਿੱਚ ਮੁਖਤਲਿਫ ਲੋਕਾਂ ਦੇ ਮੁਖਤਲਿਫ ਰਵੱਈਏ ਬੜੇ ਵਾਜ਼ੇ ਹੋ ਕੇ ਸਾਹਮਣੇ ਆਏ। ਤੇ ਜਿਸ ਸਾਹਮਣੇ ਆਏ ਨੇ ਤਾਂ ਉਹਦੇ 'ਚ ਇਹ ਵੀ ਗੱਲ ਮਸ਼ਹੂਰ ਹੋਈ ਕਿ ਪੈਗੰਬਰ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਵੇਲੇ ਫਿਰ ਹੋਰ ਜ਼ਿਆਦਾ
ਹੌਸਲੇ ਹਾਰੇ। ਤੇ ਅੱਲਾਹ ਤਾਲਾ ਇਹ ਫਿਰ 144 ਆਇਤ ਤੋਂ ਇਹ ਆਉਂਦੇ ਨੇ ਵੀ ਤੁਸੀਂ ਉਸ ਵੇਲੇ ਇੰਜ ਨਸੇ ਹੋ। ਅੱਲਾਹ ਤਾਲਾ ਫਰਮਾਉਂਦੇ ਨੇ ਆਇਤ 144 ਚ ਇੱਥੋਂ ਗੱਲ ਸ਼ੁਰੂ ਪੇ ਕਰਦੇ ਨੇ, ਮੁਹੰਮਦ ਇੱਕ ਰਸੂਲ ਹੀ ਨੇ ਤੇ ਉਹਨਾਂ ਤੋਂ ਪਹਿਲੇ ਵੀ ਰਸੂਲ ਉਹ ਗੁਜ਼ਰੇ ਨੇ। ਅਗਰ ਉਹ ਵਫਾਤ ਪਾ ਜਾਣ ਤੇ ਤੁਸੀਂ ਇਸ ਤਰ੍ਹਾਂ ਉਲਟੇ ਕਦਮੀ ਨਸ ਜਾਓਗੇ। ਤੇ ਯਾਦ ਰੱਖੋ, ਜੋ ਉਲਟਾ ਫਿਰੇਦਾ ਇਸ ਤਰ੍ਹਾਂ ਨਸੇਦਾ, ਉਹ ਅੱਲਾ ਦਾ ਕੁਝ ਨਹੀਂ ਵਿਗਾੜਦਾ ਪਿਆ। ਉਹ ਅੱਲਾ ਬਹੁਤ ਜਲਦ ਉਹਨਾਂ ਨੂੰ ਸਿਲਾ ਦੇਗਾ ਜਿਹੜੇ ਹਰ ਹਾਲ ਵਿੱਚ ਉਹਦੇ ਸ਼ੁਕਰਗੁਜ਼ਾਰ। ਇਹਦੇ ਚ ਅੱਲਾ ਤਾਲਾ ਫਿਰ ਉਹ ਸਾਰੇ ਕੰਟੈਂਟ ਚ ਆ ਕੇ ਗੱਲ ਇੱਥੇ ਕੀਤੀ ਹੈ ਵੀ ਜੇ ਮੁਹੰਮਦ ਇੱਕ ਰਸੂਲ ਹੀ ਨੇ, ਇਨਸਾਨ ਨੇ, ਅੱਲਾ ਦੇ ਬੰਦੇ ਨੇ, ਜਿਸ ਤਰ੍ਹਾਂ ਤੁਸੀਂ ਅੱਲਾ ਦੇ ਬੰਦੇ ਹੋ, ਤੁਹਾਡੇ ਸਾਹਮਣੇ ਪੈਦਾ ਹੋਏ ਨੇ, ਕੋਈ ਉਬਾਮ ਵਾਲੀ ਗੱਲ ਨਹੀਂ। ਮੇਕ ਸ਼ੋਰ ਅੱਲਾ ਨੇ ਕੀਤਾ ਕਿ ਬਿਲਕੁਲ ਉਸੇ ਤਰ੍ਹਾਂ ਬਰਤ ਹੋਈ, ਉਸੇ ਤਰ੍ਹਾਂ ਦਰਦ ਹੁੰਦੀ ਦੁਨੀਆ ਦੀ ਹਰ ਚੀਜ਼ ਨਾਲ। ਇਹਨਾਂ ਦਾ ਰੁਤਬਾ ਹੈ ਕਿ ਇੱਕ ਪੈਗੰਬਰ ਹੈ, ਅੱਲਾ ਨੇ ਖਾਸ ਅਹੁਦਾ ਦੇ ਦਿੱਤਾ। ਜਿਸ ਤਰ੍ਹਾਂ ਕਿਸੇ ਨੂੰ ਕਿਸ ਸੂਬੇ ਦਾ ਗਵਰਨਰ ਬਣਾ ਦਿੱਤਾ ਜਾਂਦਾ ਹੈ ਤੇ ਉਹ ਗਵਰਨਰੀ ਉਹਨੂੰ ਕੋਈ ਮਾਫੂਕ ਫਿਤਰਤ ਇਨਸਾਨੀਅਤ ਚ ਉਹਦੇ ਚ ਕੋਈ ਤਬਦੀਲੀ ਨਹੀਂ ਆ ਜਾਂਦੀ ਕਿ ਉਹ ਫੌਤ ਨਹੀਂ ਹੋਵੇਗਾ ਜਾਂ ਉਹ ਫੋਰਐਵਰ ਜ਼ਿੰਦਾ ਰਹੇਗਾ ਜਾਂ ਉਹ ਫੌਤ ਹੋ ਕੇ ਵੀ ਫਿਰ ਵਾਪਸ ਆਉਂਦਾ ਜਾਂਦਾ ਰਹੇਗਾ। ਇਹ ਮੌਤ ਯਾਦ ਦਾ ਜਿਹੜਾ ਕਾਰਨ ਹੈ ਇਹ ਮੁਸਲਸਲ ਉਸੇ ਤਰ੍ਹਾਂ ਚੱਲ ਰਿਹਾ। ਸਪੈਸ਼ਲੀ ਮੌਤ ਦੇ ਮਾਮਲੇ ਚ, ਪੈਦਾ ਕਰਨ ਦੇ ਮਾਮਲੇ ਚ ਅੱਲਾਹ ਤਾਲਾ ਨੇ ਸੈਯਦਨਾ ਆਦਮ अलैहिस्सलाम, ਈਸਾ अलैहिस्सलाम ਦੇ ਮਾਮਲੇ ਚ ਮੁਖਤਲਿਫ ਤਰੀਕਾ ਇਸਤੇਮਾਲ ਕੀਤਾ ਹੈ। ਲੇਕਿਨ ਮੌਤ ਤੇ ਹਰ ਇਨਸਾਨ ਨੂੰ ਉਸੇ ਤਰ੍ਹਾਂ ਆ ਰਹੀ ਹੈ ਜਿਸ ਤਰ੍ਹਾਂ ਅੱਲਾਹ ਦੇ ਕਾਨੂੰਨ ਦੇ ਮੁਤਾਬਕ। ਉਹਦੇ ਚ ਅੱਲਾਹ ਤਾਲਾ ਆਪਣੀ ਮਸਲਹਤ ਦੇ ਤਹਿਤ, ਕਿਉਂਕਿ ਅੱਲਾਹ ਦਾ ਬਣਾਇਆ ਕਾਨੂੰਨ ਹੈ ਆਪਣਾ, ਅੱਲਾਹ ਆਪਣੇ ਕਾਨੂੰਨ ਦੇ ਪਾਬੰਦ ਨਹੀਂ, ਤਾਂ ਉਹ ਕਈ ਵਾਰੀ ਜ਼ਰੂਰਤ ਦੇ ਮੁਤਾਬਕ ਛੋਟੀ ਮੋਟੀ ਤਬਦੀਲੀ ਵੀ ਕਰਦੇ ਨੇ। ਲੇਕਿਨ ਕਿਆ ਪੈਗੰਬਰਾਂ ਨੂੰ ਬਈ ਮੌਤ ਨਹੀਂ ਆਉਣੀ? ਤੇ ਅੱਲਾਹ ਕਹਿੰਦੇ ਨੇ ਵੀ ਇਹ ਇੱਕ ਰਸੂਲ ਨੇ, ਉਹਨਾਂ ਦੇ ਕਤਲ ਹੋ ਜਾਣ ਦੀ ਖਬਰ ਤੁਹਾਡੇ ਪੈਰ ਉਖਾੜ ਦਿੱਤੇ ਵੀ ਉਹ ਜੇ ਫੌਤ ਹੋ ਗਏ ਨੇ, ਤੁਹਾਨੂੰ ਖਬਰ ਲੱਭੀ ਹੈ। ਹਾਲਾਂਕਿ ਨੌਜ਼ੁਬਿल्लाह ਫੌਤ ਤੇ ਉੱਥੇ ਨਾਂ ਮਸ਼ਹੂਰ ਹੋ ਗਿਆ ਸੀ। ਖਾਦੇ ਤੇ ਇਹ ਅੱਲਾਹ ਕਹਿੰਦੇ ਨੇ ਬੜੀ ਮਾੜੀ ਗੱਲ ਹੈ, ਤੁਸੀਂ ਅੱਲਾਹ ਵਾਸਤੇ ਜੰਗ ਕਰ ਰਹੇ ਹੋ। ਰਸੂਲ ਅੱਲਾਹ ਦਾ ਨੁਮਾਇੰਦਾ, ਤੁਸੀਂ ਰਸੂਲ ਨਾਲ ਤਾਂ ਹੋ ਜੇ ਇਹ ਵੈਸੇ ਕਿਸੇ ਚੀਜ਼ 'ਚ ਕਰ ਰਿਹਾ ਹੁੰਦਾ ਤੇ ਹੋਰ ਹਵਾਲੇ ਨਾਲ ਚੀਜ਼ ਹੋਣੀ ਸੀ, ਤੁਸੀਂ ਇਹਦੇ ਕਬੀਲੇ ਦੀ ਬਿਨਾ ਤੇ। ਲੇਕਿਨ ਇਹ ਤੇ ਸਾਰਾ ਕੁਝ ਅੱਲਾਹ ਦੀ ਰਾਹ ਹੀ ਤੁਸੀਂ ਕਰ ਰਹੇ ਹੋ ਤੇ ਅੱਲਾਹ ਤੇ ਮੌਜੂਦ ਹੈ ਨਾ। ਇਹ ਪੈਗੰਬਰ ਫੌਤ ਵੀ ਹੋ ਗਿਆ। ਇਹਦੇ ਤੇ ਇਸ ਟੀਚੇ ਵੀ ਹੈ ਕਿ ਜਿਸ ਤਰ੍ਹਾਂ ਸੈਯਦਨਾ ਮੁਹੰਮਦ ਵਫਾਤ ਪਾਈ, ਫੌਤ ਹੋਏ ਨੇ ਤੇ ਉਸ ਵੇਲੇ ਕਈ ਸਾਹਬਾ ਜਜ਼ਬਾਤੀ ਹੋ ਗਏ, ਜਿਨ੍ਹਾਂ ਦਾ ਸੈਯਦਨਾ ਉਮਰ ਦਾ ਜ਼ਿਆਦਾ ਜਜ਼ਬਾਤੀ ਹੋ ਕੇ ਤੋਂ ਡਾਢੇ ਵੀ ਆਣ ਹਰ ਲਿਹਾਜ਼ ਨਾਲ, ਜਜ਼ਬਾਤੀ ਵੀ ਆਣ ਦੂਸਰਿਆਂ ਨਾਲ ਜ਼ਿਆਦਾ, ਤੇ ਉਹਨਾਂ ਤਲਵਾਰ ਕਾਢ ਲਈ। ਉਹਨਾਂ ਆਖਿਆ ਖਬਰਦਾਰ ਜੇ ਕਿਸੇ ਆਖਿਆ ਮੁਹੰਮਦ ਫੌਤ ਹੋ ਗਏ ਨੇ। ਤੇ ਸੈਯਦਨਾ ਅਬੂ ਬਕਰ ਨੇ ਬੜੇ ਤਮਲ ਨਾਲ ਉਹਨਾਂ ਨੂੰ ਤਕਰੀਰ ਕੀਤੀ ਤੇ ਆਖਿਆ ਜਿਹੜੇ ਇਹ ਸਮਝਦੇ ਨੇ ਕੋਈ ਮਾਫੂਕ ਫਿਤਰਤ ਇਨਸਾਨ ਬਈ ਇਹਨਾਂ 'ਚ ਫੌਤ ਹੋਣੇ ਦੀ ਕਪੈਸਿਟੀ ਹੈ, ਦੂਜਿਆਂ ਇਨਸਾਨਾਂ ਤੋਂ ਇਨਸਾਨੀਅਤ ਦੇ ਵਾਲੇ ਨਾਲ ਵੱਖਰੇ ਨੇ, ਤੇ ਉਹ ਗਲਤ ਫਹਿਮੀ ਦਾ ਸ਼ਿਕਾਰ ਨੇ। ਤੇ ਜੇ ਇਨਸਾਨ ਨੇ ਤੇ ਹਰ ਇਨਸਾਨ ਨੇ ਕੁੱਲੋ ਨਫਸਨ ਜ਼ਾਇਕਾਤੁਲ ਮੌਤ, ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਰਵੱਈਏ ਆਪਣੇ ਠੀਕ। ਅੱਲਾਹ ਤਾਲਾ ਆਂਦੇ ਨੇ ਜੋ ਕਤਲ ਹੋ ਗਏ ਨੇ ਤੁਹਾਡੇ, ਇਸ ਗੱਲ ਨੇ ਪੈਰ ਉਖਾੜ ਦਿੱਤੇ ਨੇ ਕਿ ਤੁਹਾਡਾ ਚਲੋ ਰਸੂਲ, ਇਹ ਬੜੀ ਮਾੜੀ ਗੱਲ ਹੈ। ਇਹਨਾਂ ਤੋਂ ਪਹਿਲੇ ਵੀ ਰਸੂਲ ਬੜੇ ਹੋਏ ਨੇ, ਇਹ ਆਖਰੀ ਪੈਗੰਬਰ ਨੇ। ਲੱਖਾਂ ਦੇ ਹਿਸਾਬ ਤੇ ਤਕਰੀਬਨ ਜੇ ਉਹ ਰਵਾਇਤਾਂ ਸਹੀ ਨੇ ਤੇ 1,24,000 ਕਮ ਬੇਸ਼ ਪੈਗੰਬਰ ਵੈਸੇ ਜਾਂਦੇ ਨੇ। ਤੇ ਇਹਦੇ ਤੋਂ ਪਹਿਲੇ ਵੀ ਉਹਨਾਂ ਨੂੰ ਮੌਤਾਂ ਵੀ ਆਈਆਂ ਨੇ, ਉਹਨਾਂ ਨੂੰ ਸਾਰੇ ਮਾਮਲਾਤ ਪੇਸ਼ ਆਏ ਨੇ। ਤੇ ਤੁਸੀਂ ਇਸੇ ਤਰ੍ਹਾਂ ਇਸ ਵਜ੍ਹਾ ਤੋਂ ਤੁਸੀਂ ਇਹਦਾ ਮਤਲਬ ਹੈ ਰਸੂਲ ਵਾਸਤੇ ਜੰਗ ਕਰ ਰਹੇ ਹੋ, ਅੱਲਾਹ ਵਾਸਤੇ ਨਹੀਂ ਕਰ ਰਹੇ। ਕਿਉਂਕਿ ਅੱਲਾਹ ਤੇ ਨਹੀਂ ਨਾ, ਅੱਲਾਹ ਦੇ ਇਹ ਕਯੂਮ ਨੇ, ਉਹ ਤਾਂ ਮੌਜੂਦ ਨੇ ਹਰ ਜਗ੍ਹਾ, ਉਹਨਾਂ ਦਾ ਤਾਂ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਮਾਮਲਾ। ਇਹਨਾਂ ਨਾਲ ਅੱਲਾਹ ਕਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ, ਆਪਾ ਤੁਸੀਂ ਇਸ ਤਰ੍ਹਾਂ ਨੂੰ। ਔਰ ਮੌਤੋਯਾਤ ਦਾ ਇਹ ਮਾਮਲਾ ਤੇ ਉਹਨਾਂ ਤੇ ਵੀ ਆਇਆ ਸੀ। ਮਸਲ ਸਾਰੇ ਜਿੰਨੇ ਪਹਿਲੇ ਪੈਗੰਬਰ, ਕੋਈ ਅੱਜ ਤੱਕ ਜ਼ੀਰੋ ਹੋਇਆ ਹੀ ਨਹੀਂ ਹੈ ਜਿਹੜਾ ਇੱਕ ਅਫਸਾਨਾ ਬਣਾਇਆ ਸੈਯਦਨਾ ਈਸਾ अलैहिस्सलाम ਦੇ ਮੁਤਲਕ। ਉਹਦੀ ਵੀ ਕੁਰਾਨ ਨਫੀ ਕਰਦਾ ਬੜੀ ਜ਼ਬਰਦਸਤ ਤਰੀਕੇ ਨਾਲ ਕਿ ਐਸੀ ਕੋਈ ਗੱਲ ਨਹੀਂ ਹੈ ਵੀ ਇਨਸਾਨਾਂ ਆਪਣੇ ਕੋਲੋਂ ਹੀ ਜ਼ਿੰਦਾ ਅਸਮਾਨਾਂ ਤੇ ਚੁੱਕ ਲਿਆ। ਨਹੀਂ ਤੇ ਕੁੱਲੋ ਨਫਸਨ ਜ਼ਾਇਕਾਤੁਲ ਮੌਤ ਜਿਹੜਾ ਉਹ ਬੜਾ ਵਾਜ਼ੇ, ਉਹਦੇ 'ਚ ਕੋਈ ਐਸੀ ਉਬਾਮ ਵਾਲੀ ਗੱਲ ਹੀ ਨਹੀਂ ਕਿ ਉਹਦਾ ਮਤਲਬ ਕੀ ਹੈ ਜਿਹੜੀ ਵੀ ਜ਼ੁਬਾਨ 'ਚ ਕੀਤਾ ਜਾਏ ਕਿ ਹਰ ਇਨਸਾਨ ਜਿਹੜਾ ਦੁਨੀਆ ਤੇ ਆਇਆ ਉਹਨੇ ਮਰਨਾ ਹੈ। ਇਹ ਅੱਲਾਹ ਦਾ ਕਾਨੂੰਨ ਹੈ। ਇਹਦੇ 'ਚ ਅੱਲਾਹ ਦਾ ਕਾਨੂੰਨ ਇਹ ਕਿ ਉਹ ਅੱਲਾਹ ਦਾ ਆਪਣਾ ਹੀ ਇੱਕ ਤਰੀਕਾ, ਪਤਾ ਨਹੀਂ ਕਿਸ ਹਵਾਲੇ ਨਾਲ ਕਦਮ ਮੌਤ ਦਿੰਦੇ ਨੇ, ਕੀ ਕਰਦੇ ਨੇ। ਲੇਕਿਨ ਇਹ ਬਿਲਕੁਲ ਝੂਠ ਹੈ ਕਿ ਅੱਲਾਹ ਤਾਲਾ ਕਿਸੇ ਇਨਸਾਨ ਨੂੰ ਇਹ ਇਸ ਚੀਜ਼ ਦੀ ਨਫੀ ਹੈ ਕੁੱਲੋ ਨਫਸਨ ਜ਼ਾਇਕਾਤੁਲ ਮੌਤ। ਔਰ ਇਸ ਦੁਨੀਆ ਦੇ ਮੁਤਲਕ ਕਿਹਾ ਗਿਆ ਕਿਉਂਕਿ ਇਸ ਦੁਨੀਆ ਦੀ ਤੋਂ ਮੌਤ ਦੀ ਗੱਲ ਕੀਤੀ। ਅਗਾਂ ਜਾ ਕੇ ਅੱਲਾਹ ਕੀ ਮਾਮਲਾ ਕਰਦੇ ਨੇ ਸ਼ਹੀਦਾਂ ਦੇ ਮੁਤਲਕ, ਆਂਦੇ ਨੇ ਤੁਹਾਨੂੰ ਨਹੀਂ ਪਤਾ। ਮੇਰੇ ਕੋਲ ਬਈ ਇਸ ਦੁਨੀਆ ਤੇ ਨਹੀਂ, ਇੱਥੇ ਕਦੇ ਨਹੀਂ ਤੁਸੀਂ ਵੇਖੇ ਨਾ ਤੱਕ ਨਹੀਂ, ਇਸ ਦੁਨੀਆ ਤੋਂ ਰਾਬਤਾ ਖਤਮ ਹੋ ਗਿਆ। ਮੈਂ ਉਹਨਾਂ ਨੂੰ ਕੋਈ ਜ਼ਿੰਦਗੀ ਜਿਹੜੀ ਦਿੱਤੀ ਉਹਦੇ 'ਚ
ਉਹ ਡਿਫਰੈਂਟ ਨੇ। ਅੱਲਾ ਫਿਰ ਆਂਦੇ ਨੇ ਵੀ ਸਾਰਿਆਂ ਇਹ ਮੁਸ਼ਕਲਾਤ, ਇਹ ਚੀਜ਼ਾਂ ਜਿਹੜੀਆਂ ਨੇ ਅਜ਼ਮਾਇਸ਼ਾਂ ਸਾਰਿਆਂ ਪੈਗੰਬਰਾਂ ਤੇ, ਸਾਰਿਆਂ ਲੀਡਰਾਂ ਤੇ, ਸਾਰਿਆਂ ਇਨਸਾਨਾਂ ਤੇ ਆਉਂਦੀਆਂ ਰਹਿੰਦੀਆਂ ਨੇ। ਇਹ ਤਾਂ ਬੜਾ ਗਲਤ ਮਾਮਲਾ ਹੈ ਜਿਹੜਾ ਤੁਸੀਂ ਵੀ ਉਹਨਾਂ ਦੀ ਗੱਲ ਮਸ਼ਹੂਰ ਹੋਈ ਹੈ ਤੇ ਤੁਸੀਂ ਨੱਸ ਗਏ। ਮੌਤ ਯਾਦ ਦਾ ਜਿਹੜਾ ਮਾਮਲਾ ਹੈ ਇਹ ਤਾਂ ਹਰ ਟਾਈਮ ਹੋ ਰਿਹਾ। ਇਹਦੇ ਪੈਗੰਬਰ ਦੀ ਜਾਂ ਪੈਗੰਬਰ ਦੇ ਮੁਖਾਲਫ ਦੀ, ਮੁਸ਼ਰਕਾਂ ਦੇ ਇਹਦੇ ਕੋਈ ਮਾਮਲਾ ਡਿਫਰੈਂਟ ਨਹੀਂ ਹੁੰਦਾ। ਮੌਤ ਇੱਕ ਐਸਾ ਅਮਲ ਹੈ ਤੇ ਅੱਲਾ ਨੇ ਯਾਦ ਰੱਖੋ, ਜਿਹੜਾ ਉਲਟਾ ਜਿਹੜਾ ਇਸ ਤਰ੍ਹਾਂ ਦਾ ਰਵੱਈਆ ਰੱਖੇ ਦਾ ਨਾ, ਅੱਲਾ ਦੇ ਇੰਨੇ ਵਾਅਦਿਆਂ ਦੇ ਬਾਵਜੂਦ ਅੱਲਾ ਨੇ ਇਹ ਸਾਬਤ ਵੀ ਕਰ ਦਿੱਤਾ, ਇਹ ਕੰਮ ਇਲਮੀ ਵੀ ਹੈ ਕਿ ਤੁਸੀਂ ਅੱਲਾ ਦੀ ਗੱਲ ਨਹੀਂ ਸਮਝ ਰਹੇ। ਔਰ ਉਹ ਅੱਲਾ ਦਾ ਕੁਝ ਨਹੀਂ, ਉਹ ਕੋਈ ਮਸਲਾ ਉਹ ਖਰਾਬ ਕਰ ਰਿਹਾ, ਅੱਲਾ ਨੂੰ ਕੋਈ ਫਰਕ ਨਹੀਂ ਪੈ ਰਿਹਾ। ਅੱਲਾ ਦਾ ਕੀ ਉਹਨੇ ਵਿਗਾੜ ਲਿਆ? ਉਹਨੇ ਤੇ ਆਪਣੀ ਦੁਨੀਆ ਔਰ ਆਖਰਤ ਖਰਾਬ ਕਰ ਲਈ ਤੇ ਵਿਗਾੜੇ ਦਾ। ਔਰ ਅੱਲਾ ਬਹੁਤ ਜਲਦ ਉਹਨਾਂ ਨੂੰ ਸਿਲਾ ਦੇਦਾ। ਜਿਹੜੇ ਹਾਲ ਅੱਲਾ ਕਹਿੰਦੇ ਨੇ ਕਿ ਬਹੁਤ ਜਲਦੀ ਮਸਲਾ ਦੁਨੀਆ ਤਾਂ ਖਤਮ ਹੋ ਜਾਣੀ ਹੈ। ਇਹ ਕਦੀ ਪਿਛਾ ਮੋੜ ਕੇ ਕੋਈ ਵੇਖੇ ਨਾ, ਅੱਜ ਹੀ ਇਸ ਟਾਈਮ ਹੈ ਜਿਸ ਗੱਲ ਹੋ ਰਹੀ ਹੈ ਤੇ ਪਿਛਾ ਧਿਆਨ ਕਰਕੇ ਵੇਖੋ ਤੇ ਇੰਝ ਲੱਗਦਾ ਦੁਨੀਆ ਦੀ ਕੀ ਹੈ, ਮਸਲਾ ਕੀ ਕਰ ਕੀਤਾ ਅਸਾਂ, ਕਿੰਨੀ ਕੁ ਇੰਝ ਲੱਗਦਾ ਕੱਲ ਦੀ ਗੱਲ ਹੈ ਪੈਦਾ ਹੋਈ ਹੈ। ਬਹੁਤ ਜਲਦੀ ਅੱਲਾ ਪੈਂਦੇ ਨੇ ਉਹਨਾਂ ਨੂੰ ਹਰ ਹਾਲ 'ਚ ਅੱਲਾ ਤਾਲਾ ਸਿਲਾ ਦੇਦਾ ਔਰ ਉਹ ਜ਼ਿੰਦਗੀ ਸਿਲਾ ਦੇਦਾ, ਇੱਥੇ ਵੀ ਸਿਲਾ ਦੇਦਾ ਔਰ ਉਸ ਜ਼ਿੰਦਗੀ 'ਚ ਵੀ ਸਿਲਾ ਦੇਦਾ ਜਿਹੜੀ ਅਸਲ ਜ਼ਿੰਦਗੀ। ਤੇ ਅਗਲੀ ਆਇਤ 'ਚ ਅੱਲਾ ਤਾਲਾ ਫਰਮਾਉਂਦੇ ਨੇ ਤੁਸੀਂ ਤੇ ਹੌਸਲਾ ਔਰ ਹਰ ਬੰਦਾ ਅੱਲਾ ਦੀ ਤਰਫੋਂ ਇੱਕ ਤੈਅ ਕੀਤੇ ਹੋਏ ਹੁਕਮ ਤੇ ਹੀ ਦੁਨੀਆ ਤੋਂ ਰੁਖਸਤ ਹੁੰਦਾ ਹੈ। ਇਹ ਵੀ ਹੁਣ ਗੱਲ ਜਿਹੜੀ ਹੈ ਕਿ ਅੱਲਾ ਦੇ ਹੁਕਮ ਦੇ ਮੁਤਾਬਕ ਹੀ, ਅੱਲਾ ਦੇ ਕਾਨੂੰਨ ਦੇ ਮੁਤਾਬਕ ਹੀ ਇਸ ਦੁਨੀਆ ਤੋਂ ਰੁਖਸਤ ਹੁੰਦਾ। ਔਰ ਉਹ ਅੱਲਾ ਨਹੀਂ ਪਤਾ ਹੈ, ਅੱਲਾ ਇਲਮ ਵੀ ਨਹੀਂ ਕਿਸੇ ਨੂੰ ਦਿੱਤਾ ਕਿ ਫਰਿਸ਼ਤੇ ਨੂੰ, ਕਿਸੇ ਪੈਗੰਬਰ ਨੂੰ ਇਹਦੇ ਕੀ ਮੈਕਨਿਜ਼ਮ ਕੰਮ ਕੀਤਾ ਜਾ ਰਿਹਾ। ਕਈ ਵਾਰੀ ਬੜਾ ਬੁਰਾ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਹੈ। ਹੁਣ ਤੇ ਟੈਕਨੋਲੋਜੀ ਦੇ ਹਿਸਾਬ ਨਾਲ ਸਿਰਫ ਉਹਦਾ ਸੀਨਾ ਰਹਿ ਜਾਂਦਾ ਤੇ ਉੱਤੇ ਸਿਰ ਮੂੰਹ ਰਹਿ ਜਾਂਦਾ ਤੇ ਬੰਦੇ ਜਿੰਦਾ ਬਚਾ ਲੈ ਜਾਂਦੇ ਨੇ। ਅੱਲਾ ਦੇ ਹੁਕਮ ਦੇ ਮੁਤਾਬਕ ਹੀ ਰੁਖਸਤ ਹੁੰਦੇ ਨੇ ਜਿਹੜਾ ਵੀ ਮੌਤ ਹੁੰਦੀ ਹੈ। ਔਰ ਜਿਹੜਾ ਦੁਨੀਆ ਵਿੱਚ ਇਹ ਅਜਰ ਚਾਹੁੰਦਾ ਹੈ ਉਹਨੂੰ ਇਸ ਦੁਨੀਆ ਵਿੱਚ ਹੀ ਦੇਵਾਂਗੇ, ਔਰ ਜਿਹੜਾ ਆਖਰਤ ਵਿੱਚ ਸਿਲਾ ਚਾਹਵੇਗਾ ਉਹਨਾਂ ਨੂੰ ਉੱਥੇ ਵੀ ਦੇਵਾਂਗੇ ਔਰ ਆਪਣੇ ਸ਼ੁਕਰਗੁਜ਼ਾਰ ਨੂੰ ਅਸੀਂ ਲਾਜ਼ਮਨ ਅਤਾ ਫਰਮਾਵਾਂਗੇ। ਅੱਲਾ ਫਰਮਾ ਰਹੇ ਨੇ ਤੁਸੀਂ ਹੌਸਲਾ ਹਾਰ ਦਿੱਤਾ ਸੀ, ਇਹ ਹਕੀਕਤ ਨੂੰ ਭੁਲਾ ਬੈਠੇ ਸੀ, ਤੁਸੀਂ ਭੁੱਲ ਗਏ ਸੀ ਇਸ ਚੀਜ਼ ਨੂੰ। ਹਾਲਾਂਕਿ ਤੁਹਾਡੇ ਸਾਹਮਣੇ ਕਿੰਨੀਆਂ ਚੀਜ਼ਾਂ ਕਰ ਚੁੱਕੇ ਔਰ ਉੱਥੇ ਅਮਲੀ ਤੌਰ ਤੇ ਵੀ ਪਹਿਲੇ ਤੁਸੀਂ ਥੋੜੇ ਜਿਹੇ ਤਦਾਦ 'ਚ ਹੋ, ਕਮਜ਼ੋਰ ਸੋ ਹਰ ਲਿਹਾਜ਼ ਨਾਲ ਤੇ ਅੱਲਾ ਤਾਲਾ ਤੁਸੀਂ ਤਾਂ ਗਾਜਰ ਮੂਲੀ ਦੀ ਤਰ੍ਹਾਂ ਕੱਟ ਰਹੇ ਸੀ ਉਹਨਾਂ ਨੂੰ, ਤੁਹਾਨੂੰ ਫਤਹ ਦਿੱਤੀ ਹੈ, ਯਕੀਨਨ ਫਤਹ, ਯਕੀਨ ਹੋ ਗਿਆ। ਲੇਕਿਨ ਇਹ ਤਾਂ ਤੁਹਾਡੀਆਂ ਜਿਹੜੀਆਂ ਗਲਤੀਆਂ ਨੇ, ਇਹ ਤਾਂ ਤੁਸੀਂ ਧੱਕੇ ਨਾਲ ਆਪਣੀ ਜਿਹੜੀ ਇਹ ਮੁਸੀਬਤ ਆਪਣੇ ਤੇ ਲੈ ਆਂਦੀ ਹੈ ਕਿ ਤੁਸੀਂ ਆਪਣੇ ਕਮਾਂਡਰ ਦਾ ਹੁਕਮ ਨਹੀਂ ਮੰਨਿਆ, ਅੱਲਾ ਦੀ ਵੀ ਜਿਹੜੇ ਤੁਸੀਂ ਕਾਇਦੇ ਕਾਨੂੰਨ ਦੀ ਪਾਬੰਦੀ ਨਹੀਂ ਕੀਤੀ। ਔਰ ਚੀਜ਼ਾਂ ਜਿਹੜੀਆਂ ਨੇ ਅੱਲਾ ਵੀ ਆਂਦੇ ਨੇ ਕਿ ਇਹਨਾਂ ਚੀਜ਼ਾਂ ਦਾ ਨਾ ਅਜਰ ਜਿਹੜਾ ਉਹ ਜੇ ਇਸ ਦੁਨੀਆ ਦਾ ਕੋਈ ਚਾਹੁੰਦਾ ਤੇ ਇੱਥੇ ਵੀ ਅੱਲਾ ਤਾਲਾ ਦੇ ਦੇਣ। ਲੇਕਿਨ ਜਿਹੜਾ ਆਖਰਤ ਦਾ ਅਜਰ ਅੱਲਾ ਕੋਲੋਂ ਮੰਗਦਾ ਨਾ ਕਿ ਰੱਬਨਾ ਆਤਿਨਾ ਫਿ ਦੁਨੀਆ ਹਸਨਤਮ व ਫਿਲ ਆਖਿਰਾਤਿ ਹਸਨਤਮ व ਕਿਨਾ ਅਜ਼ਾਬ अन्नार। ਤੇ ਆਖਰਤ ਦਾ ਜਿਹੜਾ ਆਖਰਤ ਦਾ ਮਾਮਲਾ ਸੈਟਲ ਹੁੰਦਾ ਜਾਏ ਤੇ ਇਸ ਦੁਨੀਆ 'ਚ ਵੀ ਮਾਮਲਾ ਸੈਟਲ ਹੁੰਦੇ ਜਾਂਦੇ ਨੇ। ਇੱਥੇ ਮੰਗਣ ਵਾਲਿਆਂ ਦਾ ਆਖਰਤ 'ਚ ਕੋਈ ਨਹੀਂ, ਮਸਲ ਜਿਹੜਾ ਇਸ ਦੁਨੀਆ ਦੀ ਵਿੱਚ ਹੀ ਹਰ ਚੀਜ਼ ਮੰਗ ਲੈਂਦਾ ਅੱਲਾ ਕੋਲੋਂ, ਅੱਲਾ ਸ਼ਾਇਦ ਦੇ ਵੀ ਦਿੰਦੇ ਨੇ, ਯਕੀਨਨ ਦੇ ਦਿੰਦੇ ਨੇ, ਖੁੱਲੀ ਛੁੱਟੀ ਤੇ ਦਿੰਦੇ ਨੇ, ਲੇਕਿਨ ਉਹਦਾ ਫਿਰ ਆਖਰਤ 'ਚ ਕੋਈ ਨਹੀਂ ਹਿੱਸਾ ਹੁੰਦਾ। ਲੇਕਿਨ ਜਿਹੜਾ ਆਖਰਤ ਮੰਗਦਾ ਹੈ ਉਹਦੇ ਵਾਸਤੇ ਇਸ ਦੁਨੀਆ ਵਿੱਚ ਵੀ ਅੱਲਾ ਤਾਲਾ ਬਿਹਤਰੀ ਵਾਲੇ ਮਾਮਲਾਤ ਕਰਦੇ ਨੇ। ਉਹਨਾਂ ਇਸ ਦੁਨੀਆ ਵਿੱਚ ਵੀ ਦੇਵਾਂਗੇ ਤੇ ਜਿਹੜਾ ਆਖਰਤ ਵਿੱਚ ਸਿਲਾ ਚਾਹਦਾ ਉਹਨੂੰ ਉੱਥੇ ਵੀ ਦੇਵਾਂਗੇ ਤੇ ਆਪਣੇ ਗੁਜ਼ਾਰਾਂ ਨੂੰ ਅਸੀਂ ਲਾਜ਼ਮਨ ਅਤਾ ਫਰਮਾਨੇ ਹਾਂ। ਮਸਾ ਅੱਲਾ ਤਾਲਾ ਦਾ ਇਹ ਤਰੀਕਾ ਹੈ, ਅੱਲਾ ਤਾਲਾ ਦਾ ਇਹ ਕਾਨੂੰਨ ਹੈ ਕਿ ਸ਼ੁਕਰਗੁਜ਼ਾਰੀ ਔਰ ਸਬਰ ਦੇ ਬੇਸ। ਸ਼ੁਕਰਗੁਜ਼ਾਰੀ ਸਬਰ ਇਹ ਨਹੀਂ ਕਿ ਕੋਈ ਸਬਰ ਦਾ ਕਈ ਵਾਰੀ ਗਲਤ ਮਤਲਬ ਲਿਆ ਜਾਂਦਾ ਹੈ। ਸਬਰ ਦਾ ਮਤਲਬ ਹੈ ਕਿ ਹੱਕ ਤੇ ਮਜ਼ਬੂਤੀ ਨਾਲ ਕਾਇਮ ਰਹਿਣਾ। ਕੋਈ ਦੁਨੀਆ ਆ ਕੇ ਲਾਂਦੀ ਹੈ, ਪੈਗੰਬਰ ਸਾਹਮਣੇ ਫੌਤ ਹੋ ਜਾਂਦਾ ਹੈ, ਕਮਾਂਡਰ ਫੌਤ ਹੋ ਜਾਂਦਾ ਹੈ, ਤੁਸੀਂ ਅੱਲਾ ਨਾਲ ਮਾਮਲਾ ਕਰ ਰਹੇ ਹੋ, ਅੱਲਾ ਨੂੰ ਸਾਹਮਣੇ ਰੱਖ ਕੇ ਤੁਸੀਂ ਹੱਕ ਦਾ ਸਾਥ ਨਹੀਂ ਛੱਡਣਾ। ਹੱਕ ਦੇ ਨੰਬਰ 1 ਤੇ ਤਾਲਬ ਬਣਨਾ, ਸੱਚੇ ਤਾਲਬ। ਤੇ ਜਿਸੇ ਹੱਕ ਦੇ ਤਾਲਬ ਸੱਚੇ ਬਣੀਏ ਫਿਰ ਕੋਈ ਚੀਜ਼ ਨਹੀਂ ਸਾਹਮਣੇ ਆਉਂਦੀ, ਫਿਰ ਬੰਦਾ ਹਰ ਉਸ ਚੀਜ਼ ਨੂੰ ਲਪਕ ਕੇ ਲੈਂਦਾ ਜਿਹੜੀ ਹਕੀਕਤ ਹੁੰਦੀ ਹੈ। ਉਹਦਾ ਤਸਬ ਨਹੀਂ ਹੁੰਦਾ, ਉਹ ਕਿਸੇ ਦਾਇਰੇ ਦਾ ਮੁਕੱਯਦ ਨਹੀਂ ਹੋ ਜਾਂਦਾ, ਉਹ ਕਿਸੇ ਦਾ ਮੁਕੱਲਦ ਨਹੀਂ ਹੋ ਜਾਂਦਾ। ਜਿਹੜਾ ਉਹ ਅੱਲਾ ਅੱਗੇ ਮੁਕੰਮਲ ਸਰੈਂਡਰ ਕਰ ਦਿੰਦਾ। ਇਹ ਸਬਰ ਇਹ ਹੁੰਦਾ। ਉਹਦੇ ਤੇ ਮੁਸ਼ਕਲਾਂ ਹੁੰਦੀਆਂ ਨੇ, ਡੰਡੇ ਲੱਗਦੇ ਨੇ, ਜੋ ਵੀ ਹੁੰਦਾ ਉਹ ਆਪਣੇ ਉਸ ਹੱਕ ਤੋਂ ਟਸ ਦਾ ਮਸ ਨਹੀਂ ਹੁੰਦਾ, ਪੂਰੀ ਦੁਨੀਆ ਖਿਲਾਫ ਹੋ ਜਾਂਦੀ। ਔਰ ਇਹ ਆਏ ਰੋਜ਼ ਹੁੰਦਾ। ਜਿਹੜੀ ਜ਼ੁਬਾਨ 'ਚ ਗੱਲ ਕਰ ਰਹੇ ਉਸ ਮਾਸ਼ਰੇ 'ਚ ਬੜਾ ਮੁਸ਼ਕਲ ਹੈ
ਲੇਕਿਨ ਅੱਲਾ ਦੇ ਲੋਕ ਜਿਹੜੇ ਨੇ ਉਹ ਆਪਣੀ ਗੱਲ ਤੇ ਕਾਇਮ ਰਹਿੰਦੇ ਨੇ, ਉਹ ਨਹੀਂ ਡਰਦੇ ਇਹਨਾਂ ਚੀਜ਼ਾਂ ਤੋਂ। ਕਦੀ ਉਹਨਾਂ ਨੂੰ ਕੋਈ ਇਲਜ਼ਾਮ ਦਿੱਤਾ ਜਾਂਦਾ ਹੈ, ਕਦੀ ਉਹਨਾਂ ਦੇ ਸਾਥੀ ਮਾਰੇ ਜਾਂਦੇ ਨੇ, ਹੋ ਰਿਹਾ ਅੱਜ ਵੀ ਹੋ ਰਿਹਾ, ਲੇਕਿਨ ਉਹ ਸਬਰ ਤੇ ਕਾਇਮ, ਹੱਕ ਤੇ ਕਾਇਮ ਰਹਿੰਦੇ ਨੇ। ਔਰ ਹੱਕ ਤੇ ਵਾਸਤੇ ਉਹਨਾਂ ਵਾਸਤੇ ਇਹ ਵੀ ਕੋਈ ਨਹੀਂ ਹੁੰਦਾ ਕਿ ਉਹ ਕਿਸੇ ਤਸਬ ਜਾਂ ਨਾਰੇ ਝੂਠੇ ਸੁਣ ਕੇ, ਨਹੀਂ, ਉਹ ਅੱਲਾ ਦੀ ਰੱਸੀ ਨੂੰ ਮਜ਼ਬੂਤੀ ਨਾਲ, ਹੁਣ ਜਿਹੜੇ ਮੌਜੂਦਾ ਹਾਲਾਤ 'ਚ ਅੱਲਾ ਦੀ ਰੱਸੀ ਨੂੰ ਮਜ਼ਬੂਤੀ ਨਾਲ ਕੁਰਾਨ ਵਿੱਚੋਂ ਜਾ ਕੇ ਕੁਰਾਨ ਨੂੰ ਮੈਂਬਾ ਬਣਾਉਂਦੇ ਨੇ, ਕੁਰਾਨ ਨੂੰ ਵਿੱਚੋਂ ਹਦਾਇਤ ਲੈਂਦੇ ਨੇ, ਔਰ ਕੁਰਾਨ 'ਚੋਂ ਅਸੂਲਾਂ ਹੀ ਸਮਝਦੇ ਨੇ ਕਿ ਮੇਰੀ ਫਿਤਰਤ 'ਚ ਜਿਹੜੀਆਂ ਚੀਜ਼ਾਂ ਮੌਜੂਦ ਨੇ ਜਾਂ ਭੁੱਲ ਗਏ ਆ, ਕੁਰਾਨ ਉਹ ਇਨਜ਼ਾਰ ਕਰਦਾ। ਅਗਲੀ ਆਇਤ ਚੱਲਾ ਆਉਂਦੇ ਨੇ, ਔਰ ਕਿੰਨੇ ਹੀ ਨਬੀ ਹੋ ਗੁਜ਼ਰੇ ਨੇ ਜਿਨ੍ਹਾਂ ਨਾਲ ਰਲ ਕੇ ਅੱਲਾਹ ਵਾਲਿਆਂ ਨੇ ਜੰਗ ਕੀਤੀ, ਤੇ ਜਿਹੜਿਆਂ ਦੀ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਈਆਂ, ਜਿਹੜੀਆਂ ਵੀ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਈਆਂ, ਉਹਨਾਂ ਤੋਂ ਨਾ ਉਹ ਪਿੱਛੇ ਹਟੇ, ਔਰ ਨਾ ਹੀ ਉਹਨਾਂ ਕੋਈ ਕਮਜ਼ੋਰੀ ਵਿਖਾਈ, ਔਰ ਨਾ ਹੀ ਉਹਨਾਂ ਦੁਸ਼ਮਣਾਂ ਅੱਗੇ ਹਥਿਆਰ ਸੱਟੇ। ਔਰ ਅੱਲਾਹ ਇਸੇ ਤਰ੍ਹਾਂ ਦੇ ਸਾਦਕ ਜਿਹੜੇ ਸਾਬਤ ਕਦਮ ਰਹਿੰਦੇ ਨੇ, ਹੱਕ ਤੇ ਕਾਇਮ ਰਹਿੰਦੇ ਨੇ, ਨੂੰ ਪਸੰਦ ਕਰਦਾ ਹੈ। ਅੱਲਾਹ ਤਾਲਾ ਕਹਿੰਦੇ ਨੇ ਇਹ ਹਕੀਕਤਾਂ ਨੇ, ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਪੈਗੰਬਰ ਨੂੰ ਉੱਥੇ ਪਤਾ ਲੱਗਾ ਜਾਂ ਕੋਈ ਆਪਣੀ ਜਾਤੀ ਦੀ ਵਜ੍ਹਾ ਤੋਂ ਥੋੜਾ ਟਫ ਟਾਈਮ ਆਇਆ, ਤੇ ਤੁਸੀਂ, ਹਾਲਾਂਕਿ ਉਹਨੇ 3-4 ਰੁਖ ਬਦਲੇ ਨੇ ਉਸ ਜੰਗ ਨੇ, ਉਹਦੇ 'ਚ ਇਹ ਵੀ ਨਹੀਂ ਮੁਸਲਮਾਨਾਂ ਨੂੰ ਫਤਹ ਦਿੱਤੀ ਹੈ, ਵਾਜ਼ੇ ਫਤਹ ਦੇ ਦਿੱਤੀ ਹੈ, ਲੇਕਿਨ ਉਹਨਾਂ ਗਲਤੀ ਤੋਂ ਦੂਸਰਿਆਂ ਨੂੰ ਕਮਜ਼ੋਰੀ ਤੋਂ ਫਾਇਦਾ ਦੂਸਰਿਆਂ ਨੂੰ ਮੌਕਾ ਦੇ ਦਿੱਤਾ। ਅੱਛਾ, ਦੂਸਰਿਆਂ ਨੂੰ ਮੌਕਾ ਦੇ ਕੇ ਫਿਰ ਵੀ ਇੰਜ ਨਹੀਂ ਹੋਇਆ ਕਿ ਉਹਨਾਂ ਆ ਕੇ ਮਾਰਕੋਟ ਕੇ ਕੈਦੀ ਹਾਰਸ਼ਿਪ ਨਾਲ, ਨਹੀਂ, ਇੱਕ ਬੰਦਾ ਨਹੀਂ ਉਹਨਾਂ, ਮਸਲਨ ਉਹ ਇਹਨਾਂ ਦੀ ਗਲਤੀ ਦੀ ਵਜ੍ਹਾ ਤੋਂ, ਜ਼ਾਹਿਰ ਹੈ ਕੁਝ ਲੋਕ ਅੱਲਾਹ ਤਾਲਾ ਪਿਛਲੀਆਂ ਆਇਤਾਂ ਹੀ ਫਰਮਾਉਂਦੇ ਨੇ ਸ਼ਹਾਦਤ ਚਾਹੁੰਦੇ ਹਨ, ਕੁਝ ਨੇ ਮੈਂ ਅਜ਼ਮਾਣਾ ਸੀ ਵੀ ਇਹ ਨਿਰਾ ਹੀ ਨਾਰਾ ਕੰਪਨੀ ਹੈ ਜਾਂ ਇਹ ਕੋਈ ਗੱਲ ਵਾਲੇ ਨੇ ਜਾਂ ਕਿੰਨੇ ਕੁ ਗੱਲ ਵਾਲੇ ਨੇ, ਕਿਉਂਕਿ ਉਹਦੇ ਮੁਤਾਬਕ ਉਹਨਾਂ ਨੂੰ ਅੱਗੋਂ ਅਗਲੀ ਜ਼ਿੰਦਗੀ 'ਚ ਨਾ ਮਕਾਮ ਮਰਤਬਾ ਮਿਲਣਾ ਹੈ। ਅੱਲਾਹ ਤਾਲਾ ਹਰ ਲਮੇ ਅਜ਼ਮਾ ਰਹੇ ਹੁੰਦੇ ਨੇ, ਜ਼ਰੂਰੀ ਨਹੀਂ ਜੰਗਾਂ 'ਚ ਹੀ। ਤੁਹਾਡੀ ਦੁਕਾਨ ਤੇ ਬੈਠੇ ਆ, ਤੁਹਾਨੂੰ ਇਮਾਨਦਾਰੀ 'ਚ ਅਜ਼ਮਾ ਰਹੇ ਨੇ, ਤੁਸੀਂ ਮਾਮਲਾ ਕਿਵੇਂ ਕਰਦੇ ਹੋ ਆਪਣੇ ਤੋਂ ਕੰਮ, ਜਿਹੜੇ ਤੁਹਾਡੇ ਮਤਹਿਤ ਨੇ ਉਹਨਾਂ ਨਾਲ, ਦੋਸਤਾਂ ਨਾਲ, ਦੁਸ਼ਮਣਾਂ ਨਾਲ, ਹਰ ਚੀਜ਼ 'ਚ ਅੱਲਾਹ ਤਾਲਾ ਅਜ਼ਮਾ ਰਹੇ ਹੁੰਦੇ ਨੇ। ਉਹਦੀ ਵਜ੍ਹਾ ਕੀ ਹੈ ਕਿ ਅਗਲੀ ਜਿਹੜੀ ਦੁਨੀਆ ਉਹਦੇ 'ਚ ਤੁਹਾਨੂੰ ਟੈਂਟ 'ਚ ਰੱਖਣਾ ਹੈ ਅੱਲਾਹ ਤਾਲਾ ਰਾਈਟ ਸਾਈਡ ਤੇ ਜਾ ਕੇ, ਜਾਂ ਤੁਹਾਨੂੰ ਇੱਕ ਪੂਰਾ ਮਲਾਤ ਜਾਂ ਇੱਕ ਪੂਰਾ ਦੁਨੀਆ ਦੇ ਦੇਣੀ ਹੈ। ਇਹਦਾ ਫੈਸਲਾ ਇਸ ਦੁਨੀਆ 'ਚ ਤੁਹਾਡੇ ਇਲਮ ਅਮਲ ਦੇ ਰਿਲੇਟਡ। ਔਰ ਬਾਅਦ ਦਫਾ ਅਜ਼ਮਾਇਸ਼ਾਂ ਸਖਤ ਹੁੰਦੀਆਂ ਨੇ, ਬਾਅਦ ਦਫਾ ਐਸੀਆਂ ਅਜ਼ਮਾਇਸ਼ਾਂ ਹੁੰਦੀਆਂ ਨੇ ਜਿਹੜੀਆਂ ਬੰਦਾ ਮਹਿਸੂਸ ਹੀ ਨਹੀਂ ਕਰਦਾ, ਉਹਨਾਂ ਦੀ ਕੇਅਰ ਹੀ ਨਹੀਂ ਕਰਦਾ, ਲੇਕਿਨ ਉਹ ਬਹੁਤ ਵੱਡੀਆਂ ਅਜ਼ਮਾਇਸ਼ਾਂ ਹੁੰਦੀਆਂ। ਜਿਸ ਤਰ੍ਹਾਂ ਪਿੱਛੇ ਅੱਲਾਹ ਤਾਲਾ ਨੇ ਫਰਮਾਇਆ ਕਿ ਜਿਹੜੇ ਉਹ ਕਿਸੇ ਨੂੰ ਕੋਈ ਚੀਜ਼ ਦਿੰਦੇ ਤੇ ਹੈ ਨੇ, ਲੇਕਿਨ 13 ਬੰਦਿਆਂ ਉੱਤੇ ਹੱਥ ਰੱਖਿਆ ਹੁੰਦਾ, ਕਣਕ ਦੀ ਤਰੋੜੇ ਤੇ ਨਾ 2 ਕਿਲੋ ਤੇ ਗਟਰ ਲਾਉਣ ਲੱਗਿਆ, ਇੰਨੀ ਕੁ ਉਹ ਦੁਨੀਆ ਸ਼ੋਬਾਜ਼ੀ 'ਚ ਆ ਗਈ ਹੈ। ਜਾਂ ਜੋ ਵੀ ਕਰਦੇ ਨੇ ਉਹ ਅਸਲ ਮਕਸਦ ਇਹ ਹੁੰਦਾ ਕਿ ਸ਼ੋਬਾਜ਼ੀ ਹੋਵੇ। ਜਿਨ੍ਹਾਂ ਬਈ ਉਹ ਮੁਸ਼ਕਲਾਂ ਆਈਆਂ ਤੇ ਉਹਨਾਂ ਨੂੰ ਕੋਈ ਕਮਜ਼ੋਰੀ ਵਿਖਾਈ ਨਾ, ਉਹਨਾਂ ਦੁਸ਼ਮਣਾਂ ਦੇ ਅੱਗੇ ਬਈ ਇਹਨਾਂ ਹਕੀਕਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅੱਲਾਹ ਆਖਰੇ ਨੇ, ਕਿਉਂਕਿ ਇਹ ਮੁਖਾਲਫ ਵੀ ਇਲਜ਼ਾਮ ਲਾ ਰਹੇ ਹਨ ਤੇ ਆਪਣੇ ਵੀ ਬੜੇ ਬੰਦੇ ਉਸੇ ਜਿਹੜੇ ਇਹ ਵੀ ਲੋਕ ਸਮਝਦੇ ਨੇ ਨਾ ਇਹ ਸੂਫੀਆਨੇ। ਅਸਲ ਇੰਡੀਆ ਪਾਕਿਸਤਾਨ 'ਚ ਬਰਸਗੀਰ 'ਚ ਇਸਲਾਮ ਉੱਤੇ ਬੈਠੇ ਹੈ, ਉਹ ਜਿਵੇਂ ਨਹੀਂ ਥੱਲੇ ਕਿਸੇ ਛੱਡ ਕੇ ਉੱਤੇ ਬਹਿ ਜਾਈਦਾ ਤੇ ਉਹ ਹੀ ਸਾਹਮਣੇ ਨਜ਼ਰ ਆ ਰਹੇ, ਉਹਨੂੰ ਹੀ ਲੋਕ ਇਸਲਾਮ ਪੇ ਸਮਝਦੇ ਨੇ ਜ਼ਿਆਦਾਤਰ। ਕੁਰਾਨ ਦੀ ਦੂਰੀ ਵੀ ਇੱਕ ਮਸਲਾ ਹੈ। ਤੇ ਇਹ ਦੂਸਰਾ ਉਹਨਾਂ ਦੀਆਂ ਇਸਤਲਾਹਾਂ ਨੇ ਕਿ ਉਸੇ ਨਗਾਹ ਮਰਦ ਮੋਮਨ ਸੇ ਬਦਲ ਜਾਤੀਆਂ, ਬਈ ਰਸੂਲ ਅੱਲਾ ਨੂੰ ਜਿਹੜਾ ਵੇਖ ਲੈਂਦਾ ਸੀ, ਉਹ ਕਈ ਇਹਨੀਆਂ ਕਹਾਣੀਆਂ ਮਸ਼ਹੂਰ ਨੇ। ਹਾਲਾਂਕਿ ਰਸੂਲ ਅੱਲਾ ਦੇ ਸਾਹਬਾ ਜਿਹੜੇ ਨੇ ਮੁਖਲਸ ਸਾਥੀ ਜਾਂ ਪੱਕੇ ਅੱਜ ਆ ਰਹੀ ਹਨ, ਜਿਵੇਂ ਅੱਜ ਵੀ ਕਿਸੇ ਬੰਦੇ ਨਾਲ ਇੰਨੀ ਜ਼ਿਆਦਾ ਤਾਦਾਦ ਨਹੀਂ ਹੁੰਦੀ ਉਹਨਾਂ ਲੋਕਾਂ ਦੀ ਜਿਹੜੇ ਹਰ ਹਾਲ 'ਚ ਉਹਦੇ ਨਾਲ ਹੁੰਦੇ, ਉਹ ਕੋਈ ਲੈਸ ਦੈਨ 1000 ਹੋਣਗੇ ਜਿਹੜੇ ਇੰਨੇ ਜਾਂ ਪਹਿਲੇ ਵੀ ਜਿਹੜੇ ਨੇ। ਉਹਦੇ 'ਚ ਵੀ ਵੇਖ ਲਓ ਜੰਗੇ, ਉਹ 'ਚ ਬੜਾ ਫੈਸਲਾ ਹੋ ਗਿਆ ਸੀ, ਹਰ ਜੰਗ 'ਚ ਫੈਸਲਾ ਹੁੰਦਾ ਰਿਹਾ ਕੌਣ। ਤੇ ਉਹ ਕਹਿੰਦੇ ਨੇ ਇਹ ਨਬੀ ਜਿਹੜੇ ਹੋ ਗਏ ਉਹਨਾਂ ਨਾਲ ਰਲ ਕੇ ਅੱਲਾਹ ਵਾਲਿਆਂ ਬੜੇ ਯਾਦ ਕੀਤੇ ਨੇ, ਕੋਈ ਪਹਿਲੀ ਵਾਰੀ ਨਹੀਂ ਤੁਸੀਂ ਕਰ ਰਹੇ, ਤੇ ਮੁੱਦਤਾਂ ਤੋਂ ਹੁੰਦੀਆਂ ਆ ਰਹੀਆਂ ਨੇ। ਔਰ ਤੁਸੀਂ ਤੁਹਾਡੀ ਕੌਮਾਂ 'ਚ ਇਸੇ ਸਰ ਜ਼ਮੀਨਾਂ 'ਤੇ ਹੀ ਹੁੰਦਾ ਰਿਹਾ, ਤੁਸੀਂ ਤੇ ਜਾਣਦੇ ਹੋ ਉਹਨਾਂ ਨੂੰ ਜਿਹੜੇ ਮੁਸ਼ਕਲਾਂ ਨੂੰ ਪੇਸ਼ ਆਈਆਂ। ਜਿੰਨੀਆਂ ਵੀ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਈਆਂ ਉਹਨਾਂ ਤੋਂ ਨਾ ਪਿੱਛੇ ਹਟੇ ਨੇ ਔਰ ਨਾ ਹੀ ਉਹਨਾਂ ਕੋਈ ਕਮਜ਼ੋਰੀ ਵਿਖਾਈ ਹੈ। ਤੁਸੀਂ ਸਾਰੇ ਪੈਗੰਬਰਾਂ ਦੇ ਕੋਈ ਸਾਥੀ ਐਸੇ ਹੁੰਦੇ ਹਨ, ਵੇਖ ਲਓ ਸੈਯਦਨਾ ਮੂਸਾ ਅਲੈਹਿਸਲਾਮ ਦੇ, ਇੱਥੋਂ ਤੱਕ ਪੈਗੰਬਰ ਦਾ ਸਾਥ ਦਿੱਤਾ ਕਿ ਆਪਣੇ ਭਰਾਵਾਂ ਨੂੰ, ਆਪਣੇ ਵਾਲਦ ਨੂੰ, ਆਪਣੇ ਬੱਚਿਆਂ ਨੂੰ ਜੇ ਪੈਗੰਬਰ ਨੇ ਦੇ ਹੁਕਮ ਤੇ, ਅੱਲਾ ਦੇ ਹੁਕਮ ਤੇ ਵੱਢਿਆ, ਕਤਲੇਆਮ ਕੀਤਾ ਉਹਨਾਂ ਦਾ। ਤੇ ਮੁਸ਼ਕਲਾਂ ਨਾ ਪਿੱਛੇ ਹਟੇ ਨੇ, ਉਹਨਾਂ ਕੋਈ ਕਮਜ਼ੋਰੀ ਵੀ ਨਹੀਂ ਔਰ ਕਿਸੇ ਵੀ ਵਜ੍ਹਾ ਤੋਂ ਉਹਨਾਂ ਕਮਜ਼ੋਰੀ ਨਹੀਂ ਵਿਖਾਈ। ਉਹਨਾਂ ਦੇ ਈਮਾਨੀਆਤ ਇੰਨੀ ਮਜ਼ਬੂਤ, ਉਹ ਕਿਸੇ ਚੀਜ਼ ਵਾਸਤੇ ਨਹੀਂ ਵਿਕੇ, ਉਹਨਾਂ ਅੱਲਾ ਦਾ ਨਾਂ, ਅੱਲਾ ਦਾ ਦੀਨ ਨਹੀਂ ਵੇਚਿਆ, ਅੱਲਾ ਨਾਲ ਸਾਬਤ ਕਦਮੀ।
ਪੈਗੰਬਰ ਨਾਲ ਖਲੋਣਾ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ। ਲੋਕ ਪੈਗੰਬਰ ਨੂੰ ਜ਼ਿਆਦਾ ਅਹਿਮੀਅਤ ਦੇਣਾ ਸ਼ੁਰੂ ਕਰ ਦਿੰਦੇ ਨੇ ਅੱਲਾ ਨਾਲੋਂ। ਅਸਲਨ ਅੱਲਾ ਨੇ ਪੈਗੰਬਰ ਦੀ ਹਸੀਅਤ ਅਹਿਮੀਅਤ ਅੱਲਾ ਦੀ ਵਜ੍ਹਾ ਤੋਂ, ਔਰ ਅੱਲਾ ਨਾਲ ਖਲੋਣਾ। ਲੋਕਾਂ ਦਾ ਜਿਵੇਂ ਇਹ ਜ਼ਿਹਨ ਆ ਜਾ ਕਿ ਮੈਂ ਅੱਲਾ ਦਾ ਸੰਗੀ ਹਾਂ। ਪੈਗੰਬਰ ਬਦਲਦੇ ਰਹਿਣ, ਪੈਗੰਬਰ ਟੁਰ ਜਾਣ ਫਿਰ ਵੀ ਅੱਲਾ, ਫਿਰ ਜਾਂ ਲੀਡਰ ਜਾਂ ਉਲਮਾ ਜਿਹੜੇ ਨੇ ਟੁਰ ਵੀ ਜਾਣ ਫਿਰ ਵੀ ਅੱਲਾ ਆਪਣੀ ਸਾਬਤ ਕਦਮੀ ਤੇ ਇਨਸਾਨ ਸਾਬਤ ਕਦਮ ਰਹਿੰਦਾ, ਕਿਉਂਕਿ ਉਹਦਾ ਤਲਕ ਅੱਲਾ ਨਾਲ ਹੁੰਦਾ ਹੈ। ਅਸਲ ਤਲਕ ਜਿਹੜਾ ਅੱਲਾ ਜ਼ਿੰਦਾ ਹੈ। ਪੈਗੰਬਰ ਫੌਤ ਹੋ ਜਾਂਦੇ ਨੇ, ਬੰਦੇ ਲੀਡਰ ਸਾਰਾ ਜੋ ਵੀ ਲੋਕਾਂ ਨੇ ਬਣਾਏ ਨੇ ਇਮਾਮ ਜਾਂ ਵਲੀ ਜੋ ਵੀ, ਲੇਕਿਨ ਅੱਲਾ ਹਯੋ ਕਯੂਮ, ਅੱਲਾ ਜ਼ਿੰਦਾ ਹੈ। ਅੱਲਾ ਦਾ ਮੈਂ ਹਰ ਟਾਈਮ ਤੁਹਾਡੇ ਨਾਲ ਮੌਜੂਦ ਹਾਂ ਔਰ ਤੁਹਾਡੀ ਹਰ ਗੱਲ ਸੁਣ ਰਿਹਾ। ਜੇ ਪੇਸ਼ ਆਈਆਂ ਉਹਨਾਂ ਨਾ ਪਿੱਛੇ ਹਟੇ ਨੇ, ਨਾ ਉਹਨਾਂ ਕੋਈ ਕਮਜ਼ੋਰੀ ਵਿਖਾਈ ਹੈ, ਪਹਿਲੇ ਤੋਂ ਸ਼ੁਰੂ ਤੋਂ ਇਹ ਆ ਰਿਹਾ, ਤੇ ਨਾ ਹੀ ਉਹਨਾਂ ਦੁਸ਼ਮਣਾਂ ਅੱਗੇ ਹਥਿਆਰ ਸੱਟੇ ਨੇ। ਉਹ ਹਰ ਹਾਲ ਚ ਉਹ ਖਲਵਤ ਜਲਵਤ ਚ ਉਹਨਾਂ ਸਰੈਂਡਰ ਕੀਤਾ ਅੱਲਾ ਅੱਗੇ ਸਰੈਂਡਰ ਕਰ ਲਈਏ ਤੇ ਫਿਰ ਜ਼ਿੰਦਗੀ ਮੌਤ ਚ ਫਰਕ ਕੋਈ ਨਹੀਂ ਰਹਿ ਜਾਂਦਾ। ਫਿਰ ਬਾਅਦ ਸੂਰਤਾਂ 'ਚ ਬੰਦੇ ਨੂੰ ਮੌਤ ਜ਼ਿੰਦਗੀ ਨਾਲੋਂ ਪਿਆਰੀ ਲੱਗਣ ਲੱਗ ਪਈ ਅਗਰ ਬਾ ਮਕਸਦ ਹੋਵੇ। ਔਰ ਹਰ ਹਾਲਤ ਵਿੱਚ ਸਾਬਤ ਕਦਮ ਰਹਿਣ, ਤੇ ਅੱਲਾ ਇਸੇ ਤਰ੍ਹਾਂ ਦੇ ਸਾਬਤ ਕਦਮ ਰਹਿਣ ਵਾਲਿਆਂ ਨੂੰ ਪਸੰਦ ਕਰਦਾ। ਅੱਲਾ ਦਾ ਅਗਰ ਕਿਸੇ ਨੇ ਪਸੰਦੀਦਾ, ਅੱਲਾ ਦਾ ਮਤਲੂਬ ਇਨਸਾਨ ਬਣਨਾ, ਅੱਲਾ ਕਿਸ ਤਰ੍ਹਾਂ ਦਾ ਇਨਸਾਨ ਚਾਹੁੰਦੇ ਨੇ ਮੇਰੀ ਜੰਨਤ 'ਚ ਆਬਾਦ ਹੋਣ, ਉਹ ਫਿਰ ਉਹ ਸਾਬਤ ਕਦਮ ਰਹਿਣ ਵਾਲੇ। ਇਹ ਨਹੀਂ ਕਿ ਜ਼ਿੱਦ ਤੇ ਸਾਬਤ ਕਦਮ, ਇਹ ਨਹੀਂ ਕਿ ਗਲਤੀ ਹੋ ਕੇ ਨਹੀਂ। ਸਾਬਤ ਕਦਮੀ ਇਹ ਵੀ ਹੁੰਦੀ ਹੈ ਕਿ ਜਿੱਥੇ ਹੱਕ ਤੁਹਾਡੇ ਸਾਹਮਣੇ ਆਇਆ ਤੁਸੀਂ ਚਲਦਿਆਂ ਇੰਜ ਜਨਾਬ ਇੰਜ ਪਾਸਾ ਮਾਰ ਕੇ। ਜਿਹੜਾ ਕਰੀਬ ਤਰੀਨ ਤੁਹਾਡਾ ਟੀਚਰ ਉਸਤਾਦ ਕੋਈ ਕਿਸੇ ਚੀਜ਼ ਨੂੰ ਨਾ ਅਗਲਿਆਂ ਨੂੰ ਵੇਖਿਆ ਨਾ ਪਿਛਲਿਆਂ ਨੂੰ ਵੇਖਿਆ, ਤੁਸੀਂ ਆਖਿਆ ਨਹੀਂ ਆਖਿਆ ਮੈਨੂੰ ਕੀ ਇਹ ਦੁਨੀਆ ਕੀ ਵੀ ਕਰਦੀ ਹੈ, ਮੈਂ ਤੇ ਅੱਲਾ ਦੇ ਕੁਰਾਨ ਨੂੰ ਪੜ੍ਹ। ਅਗਲੀ ਆ ਚੱਲਾ ਆਂਦੇ ਨੇ ਉਹਨਾਂ ਦੀ ਦੁਆ ਬਸ ਇਹ ਹੀ ਹੈ ਕਿ ਐ ਪਰਵਰਦਿਗਾਰ ਸਾਡੇ ਗੁਨਾਹ ਤੋਂ ਦਰਗੁਜ਼ਰ ਫਰਮਾ, ਸਾਡੇ ਮਾਮਲਾਤ ਵਿੱਚ ਜਿਹੜਾ ਘਾਟਾ ਵਾਧਾ ਹੋਇਆ ਹੈ ਉਹਨੂੰ ਮਾਫ ਫਰਮਾ, ਸਾਡੇ ਕਦਮ ਜਮਾ ਦੇ, ਔਰ ਇਹਨਾਂ ਮੁਨਕਰਾਂ ਦੇ ਮੁਕਾਬਲੇ ਸਾਡੀ ਮਦਦ ਫਰਮਾ। ਜਿਨ੍ਹਾਂ ਦਾ ਜ਼ਿਕਰ ਹੋਇਆ ਅੱਲਾ ਸਾਬਤ ਕਦਮ ਰਹਿਣ ਵਾਲਿਆਂ ਨੂੰ ਪਸੰਦ ਕਰਦੇ ਨੇ। ਅੱਲਾ ਕਹਿੰਦੇ ਨੇ ਉਹਨਾਂ ਦੀ ਦੁਆ ਬਸ ਉਹਨਾਂ ਦੀ ਹਰ ਟਾਈਮ ਇਹ ਹੀ ਦੁਆ ਹੁੰਦੀ ਹੈ ਕਿ ਐ ਪਰਵਰਦਿਗਾਰ ਮਾਲਕ, ਉਹ ਮੰਗਦੇ ਵੀ ਮਾਲਕ ਕੋਲੋਂ ਨੇ, ਔਰ ਮਾਲਕ ਜਿਹੜਾ ਅੱਲਾ ਤਾਲਾ ਨੇ ਡਾਇਰੈਕਟ ਮੇਰੇ ਕੋਲੋਂ ਮੰਗੋ ਔਰ ਮੇਰੇ ਕਾਨੂੰਨ ਦੇ ਮੁਤਾਬਕ ਚੀਜ਼ਾਂ ਪੂਰੀਆਂ ਕਰਕੇ ਮੰਗੋ। ਇਹ ਵੀ ਨਹੀਂ ਕਿ ਸਾਰੀ ਜ਼ਿੰਦਗੀ ਦੁਆਵਾਂ ਮੰਗਦੇ ਰਹੋ ਵੀ ਯਾ ਅੱਲਾ ਮੇਰੀ ਲਾਟੋ ਕੱਢ ਔਰ ਟਿਕਟ ਖਰੀਦੋ ਹੀ ਨਾ। ਅੱਲਾ ਦੇ ਕਾਨੂੰਨ ਤੇ ਅਮਲ ਕਰਕੇ ਮੰਗੋ। ਤੇ ਆਂਦੇ ਨੇ ਉਹ ਅੱਲਾ ਕੋਲ ਆਂਦੇ ਨੇ ਸਾਡਿਆਂ ਗੁਨਾਹਾਂ ਤੋਂ ਦਰਗੁਜ਼ਰ ਫਰਮਾ। ਅੱਲਾ ਦੇ ਪੈਗੰਬਰ ਸੈਯਦਨਾ ਮੁਹੰਮਦ ਰੋਂਦੇ ਹਨ ਸਾਰੀ ਰਾਤ ਖਲੋ ਕੇ ਅੱਲਾ ਅੱਗੇ ਕਿ ਮੇਰੇ ਗੁਨਾਹ ਮਾਫ ਕਰ। ਤੁਸੀਂ ਵੇਖੋ ਪੈਗੰਬਰ ਦੀ ਇਹ ਹਾਲਤ ਸੀ ਕਿ ਯਾ ਅੱਲਾ ਮੇਰੇ ਗੁਨਾਹ ਬਖਸ਼, ਤੇ ਸਾਡੇ ਗੁਨਾਹ ਤੋਂ ਦਰਗੁਜ਼ਰ ਫਰਮਾ। ਉਹ ਬੰਦੇ ਫਿਰ ਅੱਲਾ ਨਾਲ ਆਂਦੇ ਨੇ ਸ਼ੌਰੀ ਸਤਹ ਤੇ ਜਾਂ ਗੈਰ ਸ਼ੌਰੀ ਸਤਹ ਤੇ ਸਾਡੇ ਕੋਲੋਂ ਜਿਹੜਾ ਵੀ ਕੋਈ ਘਾਟਾ ਵਾਧਾ ਕਿਸੇ ਮਾਮਲੇ 'ਚ ਹੋ ਗਿਆ, ਯਾ ਅੱਲਾ ਉਹਨੂੰ ਮਾਫ ਫਰਮਾ ਦੇ ਤੇ ਸਾਡੇ ਕਦਮ ਜਮਾ, ਸਾਡੇ ਹੱਕ ਤੇ ਕਾਇਮ ਰੱਖ, ਔਰ ਉਹਨਾਂ ਮੁਨਕਰਾਂ ਦੇ ਮੁਕਾਬਲੇ ਸਾਡੀ ਮਦਦ। ਇਹ ਉਸ ਟਾਈਮ ਦੇ ਲੋਕਾਂ ਦੀ। ਲੇਕਿਨ ਇੱਥੇ ਵੀ ਜਿਹੜੇ ਨੇ ਇੱਥੇ ਵੀ ਉਹ ਸਰਦ ਜੰਗ ਜਿਹੜੀ ਹੈ ਹਰ ਜਗ੍ਹਾ ਤੇ ਅੱਲਾ ਦੇ ਬੰਦਿਆਂ ਨਾਲ ਲੋਕਾਂ ਦੀ ਜਾਰੀ ਰਹਿੰਦੀ ਹੈ ਮੁਆਸ਼ਰਿਆਂ 'ਚ। ਗਰਮ ਜੰਗ ਜਿਹੜੀ ਹੈ ਗਰਮ ਜੰਗ ਸੀ ਉੱਥੇ, ਲੇਕਿਨ ਸਰਦ ਜੰਗ ਤੇ ਅੱਜ ਵੀ ਜਿਹੜਾ ਵੀ ਅੱਲਾ ਦੇ ਕੁਰਾਨ ਦੇ ਅੱਲਾ ਦੇ ਨਾਲ ਖਲੋਵੇ ਦਾ ਜਿੱਥੇ ਕੋਈ ਖਲੋਤੇ ਹੈ ਉਹ ਨਜ਼ਰ ਆ ਰਿਹਾ, ਔਰ ਬੜਿਆ ਮੁਆਸ਼ਰਿਆਂ ਤੋਂ ਉਹਨਾਂ ਦੀ ਜ਼ਿੰਦਗੀ ਜੀ ਰਹੇ ਮੁਸ਼ਕਿਲ ਹੈ। ਉਹ ਉੱਥੇ ਅੱਗੇ ਮਦਦ ਫਰਮਾ। ਫਿਰ ਅੱਲਾ ਨੇ ਉਹਨਾਂ ਨੂੰ ਅਗਲੀ ਆਇਤ 'ਚ ਅੱਲਾ ਤਾਲਾ ਫਰਮਾਉਂਦੇ ਨੇ ਫਿਰ ਅੱਲਾ ਨੇ ਉਹਨਾਂ ਨੂੰ ਦੁਨੀਆ ਦਾ ਸਿਲਾ ਵੀ ਦਿੱਤਾ ਤੇ ਆਖਰਤ 'ਚ ਵੀ ਚੰਗਾ ਅਜਰ ਅਤਾ ਫਰਮਾਇਆ। ਔਰ ਅੱਲਾ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਨੇਕੀ ਨਾਲ ਅਮਲ ਕਰਨੇ ਵਾਲੇ ਨੇ। ਫਿਰ ਅੱਲਾ ਤਾਲਾ ਕਹਿੰਦੇ ਨੇ ਜਿਹੜੇ ਸਬਰ ਤੇ ਕਾਇਮ ਰਹਿੰਦੇ ਨੇ, ਅੱਲਾ ਅੱਗੇ ਸਰੈਂਡਰ ਕਰੀ ਰੱਖਦੇ ਨੇ, ਕਿਸੇ ਚੀਜ਼ ਦੀ ਨਾ ਮਾਲ ਜਾਨ ਮਾਲ ਔਲਾਦ ਦੀ ਪਰਵਾਹ ਨਹੀਂ ਕਰਦੇ, ਹੱਕ ਤੇ ਕਾਇਮ ਰਹਿੰਦੇ ਨੇ, ਅੱਲਾ ਦੀ ਰੱਸੀ ਨੂੰ ਮਜ਼ਬੂਤੀ ਨਾਲ ਫੜੀ ਰੱਖਦੇ ਨੇ, ਅੱਲਾ ਦੇ ਕੁਰਾਨ ਨੂੰ ਜਾਂ ਫਿਤਰਤ 'ਚ ਜਿਹੜੀਆਂ ਚੀਜ਼ਾਂ ਨੇ ਅੱਲਾ ਉਹਨਾਂ ਨੂੰ ਉਹਦਾ ਸਿਲਾ ਦੁਨੀਆ ਵਿੱਚ ਵੀ ਦਿੰਦਾ ਤੇ ਆਖਰਤ ਵਿੱਚ ਵੀ ਚੰਗਾ ਅਜਰ ਅਤਾ ਫਰਮਾ। ਮੈਂ ਇਸ ਦੁਨੀਆ ਵਿੱਚ ਵੀ ਅੱਲਾ ਤਾਲਾ ਆ ਜਿਹੜੇ ਆਂਦੇ ਨੇ ਨਾ ਲੋਕ ਕਿ ਅੱਲਾ ਤਾਲਾ ਇੱਥੇ ਮੁਸਲਮਾਨਾਂ ਰਗੜਦੇ ਨੇ ਤੇ ਦੂਜਿਆਂ ਨਹੀਂ ਰਗੜਦੇ, ਇਹ ਬਿਲਕੁਲ ਕੋ ਨਹੀਂ। ਇਸ ਦੁਨੀਆ ਦੇ ਅਸਬਾਬ 'ਚ ਇਹ ਲੋਕਾਂ ਜਿਨ੍ਹਾਂ ਆਪ ਮਿਹਨਤ ਕਰ ਲਈ ਹੈ ਇਲਮ ਅਮਲ 'ਚ ਇਖਲਾਕ 'ਚ, ਉਹ ਤਰੱਕੀ ਕਰ ਗਏ ਨੇ। ਇਹ ਦੁਨੀਆ ਦੇ ਮਾਮਲਾਤ ਜਿਹੜੇ ਨੇ ਮੋਮਨ ਨੇ ਅੱਲਾ ਤਾਲਾ ਨੇ ਇਨਸਾਨੀ ਸਲਾਹੀਤਾਂ ਤੇ ਛੱਡੇ ਨੇ ਕਿ ਇਨਸਾਨ ਕੀ ਕਰਦਾ। ਇਹਦੇ 'ਚ ਅੱਲਾ ਤਾਲਾ ਆ ਕੇ ਨਹੀਂ ਕੌਮਾਂ ਨੂੰ ਅਮੂਮੀ ਹਾਲਾਤ 'ਚ ਜਿਹੜੇ ਨੇ ਬਈ ਉਹ ਮਸਲ ਕੌਮਾਂ ਤਰੱਕੀ ਵੀ ਇੱਕ ਵਾਰੀ ਤੇ ਅੱਲਾ ਤਾਲਾ ਰੂਹ ਤੇ ਅੱਲਾ ਦਾ ਵਾਅਦਾ ਕਿ ਮੈਂ ਸਾਰੀਆਂ ਕੌਮਾਂ ਨੂੰ ਇੱਕ ਵਾਰੀ ਸਟੇਜ ਤੇ ਲਿਆ ਕੇ ਉਹ ਇੱਕ ਅੱਲਾ ਦਾ, ਲੇਕਿਨ ਅੱਗੋਂ ਉਹਦੇ ਤੇ ਕਾਇਮ ਰਹਿਣਾ ਜਿਸ ਤਰ੍ਹਾਂ ਮੁਸਲਮਾਨ ਨਹੀਂ ਕਾਇਮ ਰਿਹਾ, ਯਹੂਦੀ ਨਹੀਂ ਕਾਇਮ ਰਿਹਾ, ਇਸੇ ਤਰ੍ਹਾਂ ਅੱਗੋਂ ਜਿਹੜੇ ਨੇ ਉਹ ਆਂਦੇ ਨੇ ਤੁਸੀਂ ਆਪਣੀ ਸਲਾਹੀਅਤ ਤੇ ਇਸ ਦੁਨੀਆ 'ਚ ਇਲਮ ਹਾਸਲ ਕਰਨਾ ਅਮਲ ਕਰਨਾ, ਔਰ ਇਸ ਦੁਨੀਆ ਦੀ ਦੌੜ ਜਿਹੜੀ ਹੈ ਉਹਦੇ ਹੀ ਤੁਸੀਂ ਇੱਕ ਦੂਜੇ ਨਾਲੋਂ ਅੱਗੇ ਵਧਣਾ। ਇੱਥੇ ਅੱਲਾ ਨੇ ਚਾਹ ਕੇ ਤੁਹਾਨੂੰ ਹਵਾਈ ਜਹਾਜ਼ ਨਹੀਂ ਬਣਾ ਕੇ ਦੇਣੇ, ਇੱਥੇ ਤੁਹਾਡੇ ਗਲਬੇ ਨਹੀਂ ਕਰਾਣੇ,
ਇਹ ਤੁਸੀਂ ਆਪ ਕਰਨਾ ਹੈ। ਜਿੰਨੇ ਇਲਮ ਹਾਸਲ ਕਰ ਲਿਆ ਉਹ ਅੱਗੇ ਨਿਕਲ ਜਾਏਗਾ। ਇਹ ਅੱਲਾ ਦਾ ਕਾਨੂੰਨ, ਜਿਸ ਨੇ ਇਸ ਦੁਨੀਆ ਦੇ ਅਸਬਾਬ ਤੋਂ ਜ਼ਿਆਦਾ ਫਾਇਦਾ ਉਠਾ ਰਿਹਾ ਅੱਲਾ ਦੇ ਦਿੱਤੇ ਇਲਮ ਨਾਲ ਇਸ ਦੁਨੀਆ ਦੇ ਰਿਲੇਟਡ, ਤੇ ਅੱਲਾ ਉਹਨੂੰ ਅੱਗੇ ਲੈ। ਜਿਹੜੇ ਨੇਕੀ ਦਾ ਅਮਲ ਕਰਨ ਉਹ ਕੌਣ ਨੇ? ਜਿਨ੍ਹਾਂ ਦੀ ਅੱਲਾ ਤਾਲਾ ਚੰਗਾ ਦੁਨੀਆ ਤੇ ਆਖਰਤ 'ਚ ਸਿਲਾ ਫਰਮਾਉਂਦੇ ਨੇ। ਉਹ ਹੀ ਨੇ ਜਿਹੜੇ ਨੇਕੀ ਨਾਲ ਅਮਲ ਕਰਨ ਵਾਲੇ ਨੇ। ਨੇਕੀ ਨਾਲ ਅਮਲ ਕਰਨ ਵਾਲੇ ਬੰਦੇ ਦਾ ਮੁਸਲਮ ਗੈਰ ਮੁਸਲਮ ਨਹੀਂ, ਉਹ ਨਜ਼ਰ ਆ ਰਹੇ ਨੇ, ਮੁਆਸ਼ਰੇ ਨਜ਼ਰ ਆ ਰਹੇ ਨੇ, ਕੌਣ ਕਰ ਰਿਹਾ ਤੇ ਕੌਣ ਨਹੀਂ ਕਰ। ਪੂਰੀ ਇਹ ਦੁਨੀਆ ਜੋ ਉੱਤੇ ਖਲੋ ਕੇ ਬੰਦਾ ਵੇਖੇ ਨਾ ਤੇ ਸਾਫ਼ ਨਜ਼ਰ ਆਉਂਦਾ ਕਿ ਇਹ ਲੋਕ, ਉਹਨਾਂ 'ਚ ਹਿੰਦੂ ਮੁਸਲਮ ਦੀ ਈਸਾਈ ਸਿੱਖ ਈਸਾਈ ਦੀ ਵੀ ਕੋਈ ਨਹੀਂ ਤਕਸੀਮ। ਮਤਲਬ ਮੁਸਲਮਾਨਾਂ ਦਾ ਇੱਕ ਵੀ ਐਨੀਵੇ, ਇਹ ਯਹੂਦੀ ਨੇ, ਇਹ ਹੀ ਨੇ ਜਿਹੜੇ ਨੇਕੀ ਨਾਲ ਅਮਲ ਕਰਨ ਵਾਲੇ ਨੇ। ਔਰ ਅੱਲਾ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ। ਅੱਲਾ ਫਿਰ ਆਉਂਦੇ ਨੇ ਕਿ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਜਿਹੜੇ ਨੇਕੀ ਨਾਲ ਅਮਲ ਕਰਦੇ ਨੇ। ਈਮਾਨ ਵਾਲਿਓ, ਅਗਲੀ ਆਇਤ ਚੱਲਾਂ ਆਉਂਦੇ ਨੇ, ਜੇ ਤੁਸੀਂ ਇਹਨਾਂ ਮੁਨਕਰਾਂ ਦੀ ਗੱਲ ਮੰਨੋਗੇ ਤੇ ਇਹ ਤੁਹਾਨੂੰ ਜ਼ਰੂਰ ਪੁੱਠੇ ਪੈਰੀ ਫੇਰਨ ਦੇ ਔਰ ਤੁਸੀਂ ਨਾਮਰਾਦ ਹੋ ਜਾਓਗੇ। ਇਹ ਲੋਕ ਨਹੀਂ ਬਲਕਿ ਅੱਲਾ ਹੀ ਤੁਹਾਡਾ ਮਦਦਗਾਰ ਹੈ, ਉਸੇ ਦੀ ਮਦਦ ਸਭ ਨਾਲੋਂ ਬਿਹਤਰ ਹੈ। ਅੱਲਾ ਕਹਿੰਦੇ ਨੇ ਈਮਾਨ ਵਾਲਿਓ, ਜੇ ਤੁਸੀਂ ਇਹਨਾਂ ਮੁਨਕਰਾਂ ਦੀ ਗੱਲ ਮੰਨੋਗੇ ਨਾ, ਕਿਉਂਕਿ ਵਿੱਚ ਕਮਜ਼ੋਰ ਦਿਲ ਔਰ ਮੁਨਕਰ ਮੁਖਾਲਫ ਵੀ ਆਪਣੀਆਂ ਸਾਜਾਂ ਆਖਿਆ, ਜੇ ਤੁਸੀਂ ਅੱਲਾ ਦੇ ਰਸੂਲ ਨਾਲ ਨਹੀਂ ਖਲੋਗੇ, ਇਹਨਾਂ ਦੀ ਗੱਲ ਮੰਨਣੀ ਹੈ ਜਾਂ ਫਿਰਕਾ ਪ੍ਰਸਤਾਂ ਦੀ, ਜਾਂ ਜਿਹੜੇ ਕੁਰਾਨ ਤੋਂ ਦੂਰ ਲੋਕ ਨੇ ਜਿਹਨਾਂ ਅੱਲਾ ਦੀ ਰੱਸੀ ਨੂੰ ਮਜ਼ਬੂਤ ਹੈ, ਉਹਨਾਂ ਦੀ ਗੱਲ ਮੰਨੋਗੇ ਤੇ ਇਹ ਤੇ ਲਾਜ਼ਮੀ ਤੁਹਾਨੂੰ ਸ਼ੌਰੀ ਜਾਂ ਗੈਰ ਸ਼ੌਰੀ ਸਜ਼ਾ ਦੇ ਤੁਹਾਨੂੰ ਜ਼ਰੂਰ ਪੁੱਠੇ ਪੈਰੀ ਫੇਰਨ ਦੇ। ਮਸਲਨ ਦੀਨ ਤੇ ਖਲਿਆ ਹੋਇਆ ਵੀ ਤੁਸੀਂ ਬਜ਼ਾਹਿਰ ਮੁਸਲਮਾਨ ਹੀ ਹੋਵੋਗੇ ਜਾਂ ਸਾਥੀ ਹੋਵੋਗੇ ਪੈਗੰਬਰ ਦੇ, ਲੇਕਿਨ ਅੰਦਰੋਂ ਤੁਹਾਡੀ ਹਾਲਤ ਇੰਝ ਹੀ ਹੋਵੇ ਦੀ ਨਸਣ ਵਾਲਿਆਂ ਪੁੱਠੇ ਪੈਰੀ ਫਿਰਨ ਦੇ, ਉਹਨਾਂ ਦੀਆਂ ਗੱਲਾਂ ਤੇ ਲੱਗੋ ਦੇ। ਜੇ ਤੁਹਾਡਾ ਈਮਾਨ ਮਜ਼ਬੂਤ ਨਾ, ਹੱਕ ਨੂੰ ਮਜ਼ਬੂਤੀ ਨਾਲ ਨਾ ਪੜਿਆ ਤੇ ਤੁਸੀਂ ਨਾਮਰਾਦ ਹੋ ਜਾਓ। ਇਹ ਲੋਕ ਨਹੀਂ ਬਲਕਿ ਅੱਲਾ ਹੀ ਹੈ ਤੁਹਾਡਾ। ਇਹ ਲੋਕਾਂ ਨੇ ਕੁਝ ਨਹੀਂ ਕਰਨਾ ਹੁੰਦਾ। ਬੰਦੇ ਲੋਕਾਂ ਕੋਲ ਹੈ ਹੀ ਕੀ ਹੈ? ਇਨਸਾਨ ਵੈਸੇ ਉਹ ਹੋ ਜਾਂਦਾ ਨਾ ਕਈ ਵਾਰੀ ਇਸ ਦੁਨੀਆ ਜਿਹੜੇ ਅਸਬਾਬ ਰੱਖੇ ਨੇ ਉਹਦੀ ਹੱਦ ਤੱਕ ਤੇ ਠੀਕ ਹੈ, ਇਨਸਾਨ ਹੀ ਇਨਸਾਨ ਦੀ ਮਦਦ ਕਰਦਾ ਹੈ, ਲੇਕਿਨ ਅਸਲ ਚੀਜ਼ ਤੇ ਅੱਲਾ ਹੀ ਹੈ ਨਾ। ਅੱਲਾ ਹੀ ਹੈ ਤੁਹਾਡਾ ਮਦਦਗਾਰ ਹੈ ਔਰ ਉਸੇ ਦੀ ਮਦਦ ਸਭ ਨਾਲੋਂ ਬਿਹਤਰ ਹੈ। ਅੱਲਾ ਦੀ ਮਦਦ ਜੇ ਆ ਜਾਏ ਤਾਂ ਫਿਰ ਦੁਨੀਆ ਦੀ ਕਿਸੇ ਮਦਦ ਦੀ ਹਸੀਅਤ ਅਮੀਅਤ ਹੀ ਖਤਮ ਹੋ ਜਾਂਦੀ। ਲੇਕਿਨ ਅੱਲਾ ਇਸ ਦੁਨੀਆ 'ਚ, ਇਹ ਦੋ ਦੁਨੀਆ ਨੇ, ਇੱਕ ਇਸ ਦੁਨੀਆ 'ਚ ਅੱਲਾ ਤਾਲਾ ਅਸਬਾਬ ਰੱਖੇ ਨੇ ਜਿਹੜੇ ਇਨਸਾਨਾਂ ਦੇ ਰਿਲੇਟਡ, ਉਹ ਨਾ ਸ਼ਿਰਕ ਹੈ ਕਿਸੇ ਇੱਕ ਦੂਜੇ ਕੋਲੋਂ ਇਸ ਦੁਨੀਆ ਦੇ, ਕਿਸੇ ਕੋ ਗੱਡੀ ਮੰਗਣੀ ਜਾਂ ਕਿਸੇ ਕੋ ਪੈਸੇ ਜ਼ਰੂਰਤ ਦੇ ਮੁਤਾਬਕ ਜਾਂ ਫੇਵਰਾਂ ਲੈਣੀਆਂ ਜਾਂ ਦੇਣੀਆਂ, ਤੇ ਆਖਰਤ ਦੇ ਵਾਲੇ ਨਾਲ ਸ਼ਿਰਕ ਹੁੰਦਾ। ਜਿਹੜੀਆਂ ਚੀਜ਼ਾਂ ਅੱਲਾ ਆਪਣੇ ਕੋਲ ਰੱਖੀਆਂ ਨੇ ਉਹ ਕਿਸੇ ਪੈਗੰਬਰ ਕੋਲੋਂ ਫਰਿਸ਼ਤਿਆਂ ਦਾ ਵਾਸਤੇ ਦੇ ਕੇ ਜਾਂ ਆਖਣਾ ਹੈ ਕਰੀਬੀ ਨੇ ਤੇ ਮੈਨੂੰ ਬਖਸ਼ਾਣ ਦੇ ਤੇ ਇੰਝ ਕਰਨ ਦੇ ਕਰਨੀ। ਤੁਸੀਂ ਵੇਖ ਲੈਣਾ ਇਹਨਾਂ ਮੁਰਕਿਆਂ ਦੇ ਦਿਲ ਵਿੱਚ ਹੀ ਅਸੀਂ ਤੁਹਾਡਾ ਰੋਬ, ਅਗਲੀਆਂ ਆਚ ਅੱਲਾਹ ਤਾਲਾ ਪੇ ਸ਼ੁਰੂ ਕਰਦੇ ਨੇ, ਤੁਸੀਂ ਇਹਨਾਂ ਮੁਨਕਰਿਆਂ ਦੇ ਦਿਲ ਵਿੱਚ ਅਸੀਂ ਤੁਹਾਡਾ ਰੋਬ ਬਿਠਾ ਦੇਵਾਂਗੇ। ਵਜ੍ਹਾ ਇਹ ਕਿ ਇਹਨਾਂ ਨੇ ਅੱਲਾਹ ਦੇ ਨਾਲ ਦੂਸਰੀਆਂ ਚੀਜ਼ਾਂ ਨੂੰ ਸ਼ਰੀਕ ਕੀਤਾ ਹੈ ਤੇ ਇਸ ਚੀਜ਼ ਦੀ ਕੋਈ ਦਲੀਲ ਅੱਲਾਹ ਨੇ ਨਹੀਂ ਉਤਾਰੀ। ਇਹਨਾਂ ਦਾ ਠਿਕਾਣਾ ਦੋਜ਼ਖ ਹੈ ਔਰ ਇਹਨਾਂ ਆਪਣੀਆਂ ਜਾਨਾਂ ਤੇ ਜ਼ੁਲਮ ਕਰਨ ਵਾਲਿਆਂ ਲਈ ਬੜਾ ਹੀ ਬੁਰਾ ਠਿਕਾਣਾ। ਅੱਲਾਹ ਤਾਲਾ ਇਹ ਕਹਿੰਦੇ ਨੇ ਕਿ ਮੁਨਕਰਾਂ ਦੇ ਦਿਲ ਵਿੱਚ ਤੁਹਾਡਾ ਰੋਬ ਅਸੀਂ ਪਾ ਜਾਂਦੇ ਬਹੁਤ ਜਲਦ। ਔਰ ਰਾਈਟ ਵੇ ਹਿਸਟਰੀ ਦੱਸਦੀ ਹੈ ਕਿ ਇਸ ਜੰਗ ਤੋਂ ਬਾਅਦ ਫਿਰ ਤਕਰੀਬਨ ਅਪਰ ਐਂਡ ਹੀ ਰਿਹਾ। ਕਈ ਵਾਰੀ ਜੈਸੇ ਤਦਾਦ ਜ਼ਿਆਦਾ ਹੋਈ ਹੈ, ਈਮਾਨੀਅਤ ਉਹ ਨਹੀਂ ਰਹੀ, ਬਹੁਤ ਜ਼ਿਆਦਾ ਲੋਕ ਆ ਗਏ ਤੇ ਵਿੱਚ ਟਫ ਟਾਈਮ ਵੀ ਮਿਲੇ ਨੇ, ਲੇਕਿਨ ਅਸਲਨ ਫਿਰ ਇਹਦੇ ਤੋਂ ਅੱਗੇ ਅੱਲਾਹ ਤਾਲਾ ਨੇ ਵਾਅਦਾ ਕੀਤਾ ਹੈ ਕਿ ਤੁਹਾਡਾ ਰੋਬ ਇਹਨਾਂ ਦੇ ਦਿਲਾਂ 'ਚ ਬਹਿ ਜਾਂਦਾ। ਤੁਸੀਂ ਥੋੜੇ ਵੀ ਇਹਨਾਂ ਤੇ ਗੱਲ ਬਾਵਿਆ ਕਰੋਗੇ ਜੇ ਅੱਲਾ ਦੇ ਕਾਨੂੰਨ ਤੇ ਚੱਲਦੇ ਰਹੇ, ਹੱਕ ਨੂੰ ਮਜ਼ਬੂਤੀ ਨਾਲ ਫੜੀ ਰੱਖਿਆ। ਵਜ੍ਹਾ ਹੈ ਕਿ ਇਹਨਾਂ ਨੇ ਅੱਲਾ ਦੇ ਨਾਲ ਦੂਸਰੀਆਂ ਚੀਜ਼ਾਂ ਨੂੰ ਸ਼ਰੀਕ ਕੀਤਾ ਹੈ। ਉਹਦੀ ਵਜ੍ਹਾ ਕੀ ਹੈ ਕਿ ਅੱਲਾ ਦੇ ਮੁਖਾਲਫ ਨੇ। ਅੱਲਾ ਜਿਨ੍ਹਾਂ ਚੀਜ਼ਾਂ ਤੋਂ ਮਨਾ ਕੀਤਾ ਹੈ ਪੈਗੰਬਰ ਦੀ ਮੌਜੂਦਗੀ 'ਚ ਔਰ ਬਾਅਦ 'ਚ ਵੀ ਸ਼ਰੀਕ ਕੀਤਾ ਹੈ। ਸ਼ਰੀਕ ਉਹ ਕੀ ਕਰਦੇ ਆਣੇ, ਜਿਹੜੇ ਕੁਰਾਨ ਪਾਕ 'ਚ ਅੱਲਾਹ ਤਾਲਾ ਜਿਹੜੇ ਮੁਸ਼ਰਕੀਨ ਦਾ, ਜਿਨ੍ਹਾਂ ਨਾਲ ਇੱਥੇ ਜੰਗੇ ਉਹ 'ਚ ਗੱਲ ਹੋ ਰਹੀ ਹੈ, ਇਹ ਅਹਿਲੇ ਕਿਤਾਬ ਦੀ ਨਹੀਂ ਹੋਣੇ, ਮੁਸ਼ਰਕਾਨਾ ਮਾਮਲਾ ਹੋ ਰਿਹਾ ਹੈ। तो उन्होंने जुर्म अल्लाह ताला कुरान च दसते हैं कि आंदे ने इन्होंने पुछो अल्लाह कौन है, आंदे ने यही अल्लाह एक यही अल्लाह एक ही है, यही बारिश देंदा है, यही जिंदा करता है, यही पैदा करता है, यही मारदा है, यही सारा कुछ करता। तो फिर शिरक की अल्लाह ताला दसदे शिरक है कि ये आंदे ने फरिश्ते अल्लाह दे करीबी ने ते साडी सिफारिश करन, जिस तरह साडे ने अकीदे के पैगंबर अल्लाह दे करीबी ने ते साडी वही सिफारिश करन दे, ये बंदे ने अपनी जात वास्ते या जिंदगी च अपने वास्ते आप करने ते आंदे ने ये अल्लाह दे ਦੇ ਨਾਲ ਇਹਨਾਂ ਸ਼ਰੀਕ ਕੀਤਾ ਵੀ ਅੱਲਾ ਦਾ ਸਾਜੀ ਬਣਾਇਆ ਇਹਨਾਂ ਆਖਰਤ ਦੇ ਮਾਮਲਾ ਜਾਂ ਇਸ ਦੁਨੀਆ ਜਿਹੜੀਆਂ ਅੱਲਾ ਦੇ ਮਸਲ ਕਿਸੇ ਨੂੰ ਔਲਾਦ ਦੇਣਾ ਅੱਲਾ ਦਾ ਕੰਮ, ਕਿਸੇ ਨੂੰ ਮਸਲ ਇਹਨਾਂ ਚੀਜ਼ਾਂ ਜਿਹੜੇ ਦੂਜਿਆਂ ਲੋਕਾਂ ਅੱਗੇ ਜਾ ਕੇ ਤੇ ਮੰਗਦੇ ਨੇ ਉਹ ਅੱਲਾ ਦਾ ਸ਼ਰੀਕ ਬਣਾਉਂਦੇ ਨੇ ਤੇ ਇਸ ਦੀ ਕੋਈ ਮਸਲ
ਸ਼ਿਰਕ ਇੱਕ ਐਸੀ ਚੀਜ਼ ਹੈ ਜਿਹਦੀ ਕੋਈ ਦਲੀਲ ਨਹੀਂ ਦੁਨੀਆ 'ਚ ਕੋਈ ਬੰਦਾ ਦੇ ਸਕਦਾ ਹੈ, ਅੱਜ ਵੀ ਜਿਹੜੇ ਕਰ ਰਹੇ ਨੇ, ਮਤਲਬ ਕੋਈ ਦਲੀਲ ਨਹੀਂ। ਔਰ ਸ਼ਿਰਕ ਇੱਕ ਐਸਾ ਗੁਨਾਹ ਹੈ ਜਿਹਦਾ ਕੋਈ ਕਿਸੇ ਨੂੰ ਕਦੀ ਵੀ ਫਾਇਦਾ ਨਹੀਂ ਹੋਇਆ, ਸਿਰਫ ਇੱਕ ਗੁਨਾਹ ਹੈ। ਔਰ ਅੱਲਾਹ ਦੀ ਨਜ਼ਰ 'ਚ ਭਾਵੇਂ ਕਿਸੇ ਪੈਗੰਬਰ ਨੂੰ ਵਸੀਲਾ ਬਣਾ ਕੇ, ਕਿਸੇ ਨੂੰ ਦੂਸਰਾ ਫਰਿਸ਼ਤੇ ਨੂੰ ਬਣਾ ਕੇ, ਕਿਸੇ ਬਜ਼ੁਰਗ ਨੂੰ ਬਣਾ ਕੇ, ਅੱਲਾਹ ਆਂਦੇ ਨੇ ਮੈਂ ਇਹਦੀ ਕੋਈ ਦਲੀਲ ਮੈਂ ਤਾਂ ਪੈਗੰਬਰਾਂ ਨੂੰ ਵੀ ਉਹਨਾਂ ਹੀ ਅਜ਼ਮਾਇਸ਼ਾਂ 'ਚੋਂ ਗੁਜ਼ਾਰਿਆ ਜਿਨ੍ਹਾਂ ਦੇ ਤੁਸੀਂ ਹੁਣ ਵੀ ਆਫਤੇ ਵੀ ਪਹਿਨਦੇ ਹੋ ਕਿ ਉਹ ਇੰਜ ਕਰਨ ਦੇ ਤੇ ਇੰਜ ਕਰਨ ਦੇ। ਮੈਂ ਉਹ ਤੇ ਆਪ ਆਪਣੀ ਜ਼ਿੰਦਗੀ 'ਚ ਉਹਨਾਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕੋਲੋਂ ਅਖਵਾਇਆ ਕੁਰਾਨ 'ਚ ਅੱਲਾਹ ਤਾਲਾ ਨੇ, ਆਂਦੇ ਨੇ ਮੈਂ ਤੇ ਆਪਣੇ ਨਫੇ ਨੁਕਸਾਨ ਵਾਸਤੇ ਕੁਝ ਨਹੀਂ ਕਰ ਸਕਦਾ। ਔਰ ਜ਼ਿੰਦਗੀ 'ਚ ਹੁਣ ਤਾਂ ਉਹ ਦੁਨੀਆ ਨਾਲ ਉਹਨਾਂ ਦਾ ਰਾਬਤਾ ਹੀ, ਹੁਣ ਤਾਂ ਜਿਸ ਤਰ੍ਹਾਂ ਦੂਜੀ ਦੁਨੀਆ ਦੇ ਪੂਰੇ ਅੱਲਾਹ ਨੇ ਦੱਸਿਆ ਇਨਸਾਨੀਅਤ ਫੌਤ ਹੋ ਰਹੀ, ਉਹ ਵੀ ਅੱਲਾਹ ਨਾਲ ਉਹਨਾਂ ਦਾ ਮਾਮਲਾ ਪਤਾ ਨਹੀਂ ਕੀ ਹੋ ਜਿਹੜੀ ਦਲੀਲ ਆਂਦੇ ਨੇ ਅੱਲਾਹ ਤਾਲਾ ਆਂਦੇ ਨੇ ਅੱਲਾਹ ਦਾ ਸ਼ਰੀਕ ਠਹਿਰਾਉਣ ਦਾ ਮੈਂ ਕੋਈ ਬਿਲਕੁਲ ਕਿਸੇ ਕੋਲ ਆਖਰਤ ਅੱਲਾਹ ਇਹ ਆਂਦੇ ਨੇ ਮੈਂ ਇਹ ਕੁਐਸਚਨ ਹੀ ਨਹੀਂ, ਇੱਕ ਗੱਲ ਹੀ ਨਹੀਂ ਉੱਥੇ ਹੋਣੀ ਕਿ ਕਿਉਂ ਕਿਸੇ ਨੇ ਸ਼ਰੀਕ, ਕਿਸੇ ਕੋਲ ਦਲੀਲ ਹੀ ਕੋਈ, ਤੇ ਅੱਲਾਹ ਦੇ ਇਨਕਾਰ ਦੀ ਕਿਸੇ ਕੋਲ ਨਹੀਂ। ਇਹਨਾਂ ਦਾ ਠਿਕਾਣਾ ਦੋਜ਼ਖ ਹੈ, ਅੱਲਾਹ ਕਹਿੰਦੇ ਨੇ ਇਹਨਾਂ ਦਾ ਠਿਕਾਣਾ ਦੋਜ਼ਖ ਹੈ। ਔਰ ਆਪਣੀਆਂ ਜਾਨਾਂ ਤੇ ਜ਼ੁਲਮ ਕਰਨ ਵਾਲਿਆਂ ਲਈ ਇਹ ਠਿਕਾਣਾ ਹੈ ਜਿਹੜੇ ਅੱਲਾਹ ਨਾਲ ਕੁਝ ਵੀ ਨਹੀਂ ਕਰਦੇ, ਅੱਲਾਹ ਦੇ ਮੁਖਾਲਫ। ਕਹਿੰਦੇ ਨੇ ਆਪਣੀਆਂ ਜਾਨਾਂ ਤੇ ਜਿਹੜੇ ਜ਼ੁਲਮ ਕਰਦੇ ਨੇ, ਅੱਜ ਵੀ ਕਰ ਰਹੇ ਨੇ, ਉਹਨਾਂ ਵਾਸਤੇ ਬੜਾ ਹੀ ਬੁਰਾ ਠਿਕਾਣਾ ਹੈ ਜਹੰਨਮ। ਉਸ ਤੋਂ ਅੱਗੇ ਲਾਉਂਦੇ ਨੇ ਅੱਲਾਹ ਨੇ ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਸੀ ਉੱਥੇ ਉਹਨੇ ਉਸ ਵਕਤ ਪੂਰਾ ਕਰ ਦਿੱਤਾ ਜਦੋਂ ਤੁਸੀਂ ਉਹਨਾਂ ਦੇ ਗਾਟੇ ਵੱਢ ਰਹੇ ਹੋ। ਫਿਰ ਤੁਸੀਂ ਆਪ ਹੀ ਕਮਜ਼ੋਰੀ ਵਿਖਾਈ ਤੇ ਹੁਕਮ ਮੰਨਣ ਵਿੱਚ ਆਪਸ ਵਿੱਚ ਇਖਤਲਾਫ ਕੀਤਾ ਤੇ ਨਾਫਰਮਾਨੀ ਕੀਤੀ, ਜਦੋਂ ਕਿ ਅੱਲਾਹ ਨੇ ਤੁਹਾਨੂੰ ਉਹ ਚੀਜ਼ ਵੀ ਵਿਖਾ ਦਿੱਤੀ ਸੀ ਜਿਸ ਬਾਰੇ ਤੁਸੀਂ ਦੁਆ ਕਰਦੇ। ਤੁਹਾਡੇ ਵਿੱਚ ਕੁਝ ਦੁਨੀਆ ਦੇ ਚਾਹਣ ਵਾਲੇ ਸਨ ਅਤੇ ਕੁਝ ਆਖਰਤ ਦੇ ਤਲਬਗਾਰ। ਅੱਲਾਹ ਨੇ ਫਿਰ ਤੁਹਾਡਾ ਰੁਖ ਉਹਨਾਂ ਤੋਂ ਫੇਰ ਦਿੱਤਾ ਤਾਂ ਕਿ ਤੁਹਾਡੀ ਅਜ਼ਮਾਇਸ਼ ਹੋ, ਤਾਂ ਕਿ ਦੁਨੀਆ ਤੁਹਾਡੀ ਅਜ਼ਮਾਇਸ਼। ਸੱਚੀ ਗੱਲ ਤਾਂ ਇਹ ਕਿ ਉਹਨੇ ਫਿਰ ਵੀ ਤੁਹਾਨੂੰ ਮਾਫ ਕਰ ਦਿੱਤਾ ਔਰ ਮੁਸਲਮਾਨਾਂ ਦੇ ਬੜੀ ਇਨਾਇਤ। ਅੱਲਾਹ ਆਪਣੀ ਮਦਦ ਦਾ ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਸੀ, ਤੁਸੀਂ ਥੋੜੇ ਹੋਣੇ ਦੇ ਬਾਵਜੂਦ ਅਜ਼ਮਾਇਸ਼ਾਂ ਤੇ ਆਈਆਂ ਨੇ, ਉਹ ਤੁਹਾਡੇ ਨਾਲ ਪੂਰਾ ਕੀਤਾ। ਉਹਨੇ ਉਸ ਵਕਤ ਵੀ ਪੂਰਾ ਕੀਤਾ ਜਦੋਂ ਤੁਸੀਂ ਪਹਿਲੇ ਹਮਲੇ ਤੇ ਤੁਸੀਂ ਉਹਨਾਂ ਨੂੰ ਗਾਜਰ ਮੂਲੀ ਦੀ ਤਰ੍ਹਾਂ ਵੱਢ ਰਹੇ ਸੀ, ਗਾਟੇ ਵੱਢ ਰਹੇ ਸੀ, ਇੰਜ ਜਿਵੇਂ ਬਦਰ ਚ ਸੁਹਾਬਾ ਆਂਦੇ ਨੇ ਕਿ ਇੰਜ ਲੱਗਦਾ ਸੀ ਕੋਈ ਫੜ ਕੇ ਸਾਡੇ ਅੱਗੇ ਕਰ ਰਿਹਾ ਮੁਸ਼ਰਿਕਾਂ ਨੇ। ਤੇ ਇੱਥੇ ਵੀ ਇਹੀ ਹਾਲ ਸੀ ਕਿਉਂਕਿ ਅੱਲਾਹ ਨੇ ਵਾਅਦਾ ਕੀਤੇ ਸੀ ਫਰਿਸ਼ਤਿਆਂ ਦਾ। ਲੇਕਿਨ ਅੱਲਾਹ ਦੇ ਕਾਨੂੰਨ ਦੀ ਜਿਹੜੇ ਦੁਨੀਆ ਦੇ ਅਸਬਾਬ ਕਾਨੂੰਨ ਅੱਲਾਹ ਦੇ ਕੰਮ ਕਰ ਰਹੇ ਨੇ, ਉਹ ਅੱਲਾਹ ਦੇ ਅਸੂਲਾਂ ਤੇ ਟੁਰਨਾ ਤੇ ਫਿਰ ਅੱਲਾਹ ਮਦਦ ਕਰਦੇ, ਨਹੀਂ ਤੇ ਮਦਦ ਦੇ ਦੌਰਾਨ ਵੀ ਮਦਦ ਚ ਇਹ ਤੁਹਾਡੀਆਂ ਕਮਜ਼ੋਰੀਆਂ ਨੇ ਉਹ ਯਾਦ ਕਰੋ। ਜੈਸੇ ਤੁਹਾਨੂੰ ਥੋੜੇ ਆਓ ਲੇਕਿਨ ਤੁਸੀਂ ਤਾਂ ਉਂਝ ਉਹਨਾਂ ਨੂੰ ਅੱਗੇ ਲਾ ਲਿਆ ਸੀ, ਉਹਨਾਂ ਨੂੰ ਮੁਕੰਮਲ ਸ਼ਿਕਸਤ ਹੋ ਗਈ। ਫਿਰ ਤੁਸੀਂ ਇਹ ਕਮਜ਼ੋਰੀ ਵਿਖਾਈ ਤੇ ਹੁਕਮ ਮੰਨਣ ਵਿੱਚ ਆਪਸ ਵਿੱਚ ਇਖਤਲਾਫ ਕੀਤਾ। ਪੈਗੰਬਰ ਨੇ ਬੜਾ ਸਖਤੀ ਨਾਲ ਆਖਿਆ ਸੀ ਕਿ ਕੁਝ ਵੀ ਹੋ ਜਾਏ ਤੁਸੀਂ ਇਸ ਦਰੇ ਜੋ ਨੇ ਉਹ ਬੜਾ ਮਸ਼ਹੂਰ ਵਾਕਿਆ ਕਿ ਤੀਰ ਅੰਦਾਜ਼ਾ ਨੂੰ ਖੁਲਵਾਇਆ ਔਰ ਉੱਥੋਂ ਹੀ ਉਹ ਉਹਨਾਂ ਨੂੰ ਮੌਕਾ ਮਿਲਿਆ ਸੀ। ਤਾਂ ਪੈਗੰਬਰ ਦੀ ਗੱਲ ਨਹੀਂ ਮੰਨੀ ਕਮਾਂਡਰ ਦੀ ਤੇ ਉੱਥੇ ਇਖਤਲਾਫ ਕੀਤਾ ਤੇ ਪੈਗੰਬਰ ਦੀ ਨਾਫਰਮਾਨੀ ਕੀਤੀ ਕਿਉਂਕਿ ਪੈਗੰਬਰ ਜਿਹੜੇ ਨੇ ਪ੍ਰੈਜ਼ੀਡੈਂਟ ਕਮਾਂਡਰ ਵੀ ਹਨ। ਜਦੋਂ ਕਿ ਅੱਲਾਹ ਨੇ ਤੁਹਾਨੂੰ ਉਹ ਚੀਜ਼ ਵਿਖਾ ਦਿੱਤੀ ਸੀ ਜਿਸ ਬਾਰੇ ਤੁਸੀਂ ਦੁਆ ਕਰਦੇ ਸੀ ਮੁਨਾਫਕਾਂ ਤੇ, ਇਹਨਾਂ ਮੁਸ਼ਰਿਕਾਂ ਤੇ ਸਾਨੂੰ ਜਾਂ ਮੁਖਾਲਫਾਂ ਦੇ ਫਤਹ ਦਿਓ, ਤਾਂ ਉਹ ਤੇ ਅੱਲਾਹ ਤਾਲਾ ਨੇ ਤੁਹਾਨੂੰ ਬਦਰ ਵਿੱਚ ਵੀ ਵਿਖਾਈ। ਹੁਣ ਵੀ ਤੁਹਾਨੂੰ ਜਿਹੜੀ ਤੁਸੀਂ ਉਹਨਾਂ ਨੂੰ ਮੁਕੰਮਲ ਸ਼ਿਕਸਤ ਹੋ ਗਈ ਸੀ, ਉਹ ਤੇ ਤੁਸੀਂ ਮਾਲਿਕ ਨਿਮਤ ਮਗਰ ਲੱਗ ਗਏ ਜਾਂ ਤੁਸੀਂ ਕਮਜ਼ੋਰੀਆਂ ਵਿਖਾਈਆਂ ਤੇ ਉਹਨਾਂ ਨੂੰ ਫਿਰ ਮੌਕਾ ਮਿਲਿਆ। ਔਰ ਇਹ ਅੱਲਾਹ ਤਾਲਾ ਮੌਕਾ ਦਿੰਦੇ ਨੇ ਕਿਉਂਕਿ ਅੱਲਾਹ ਤਾਲਾ ਸਾਰੀ ਤਫਸੀਲ ਬਿਆਨ ਕਰ ਦਿੱਤੀ ਹੈ ਕਿ ਅੱਲਾਹ ਤਾਲਾ ਤੇ ਹਰ ਉੱਥੇ ਆਉਣ ਵਾਲੇ ਇਨਸਾਨ ਨੂੰ ਅਜ਼ਮਾ ਰਹੇ ਨੇ, ਲਹਿਦਾ ਕਰ ਰਹੇ ਨੇ ਕਿ ਆਪਣਾ ਬਗਾਨਾ ਕਿੰਨਾ ਆਪਣਾ ਹੋ ਕੇ ਵੀ ਇਹ ਕਿੰਨਾ ਵਿੱਚੋਂ ਕਿੰਨੇ ਫੀਸਦ ਆਪਣਾ ਤੇ ਕਿੰਨੇ ਫੀਸਦ ਬਗਾਨਾ। ਤੇ ਉਸ ਕਮਜ਼ੋਰੀ ਵਿਖਾਈ, ਮੈਂ ਇਖਤਲਾਫ ਕੀਤਾ ਪੈਗੰਬਰ ਦੀ ਨਾਫਰਮਾਨੀ ਕਿ ਜਦੋਂ ਕਿ ਅੱਲਾਹ ਤੇ ਤੁਹਾਨੂੰ ਚੀਜ਼ ਵਿਖਾ ਦਿੱਤੀ ਸੀ ਜਿਹਦੀ ਤੁਸੀਂ ਦੁਆ ਮੰਗ ਰਹੇ ਸੀ ਕਿ ਯਾ ਅੱਲਾਹ ਇਹਨਾਂ ਮੁਸ਼ਕਿਲਾਂ ਦੇ ਖਿਲਾਫ ਸਾਨੂੰ ਫਤਹ ਦੇ। ਤੇ ਹਕੀਕਤ ਇਹ ਹੈ ਕਿ ਤੁਹਾਡੇ ਵਿੱਚ ਕੁਝ ਦੁਨੀਆ ਦੇ ਚਾਹਣ ਵਾਲੇ ਨੇ। ਅੱਲਾਹ ਕਹਿੰਦੇ ਨੇ ਕਿ ਤੁਹਾਡੇ ਵਿੱਚ ਦੁਨੀਆ ਦੇ ਚਾਹਣ ਵਾਲੇ ਵੀ ਆਣ, ਕੁਝ ਆਖਰਤ ਦੇ ਵੀ ਤਲਬਗਾਰ ਤੇ ਆਖਰਤ ਵਾਲੇ ਵੀ ਆਣ, ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਸੀ। ਜੇ ਉੱਤੇ ਤੁਹਾਡਾ ਇੱਕ ਬੰਦਾ ਵੀ ਨਾ ਫੌਤ ਹੁੰਦਾ ਜਾਂ ਤੁਹਾਨੂੰ ਸੱਟ ਹੀ ਨਾ ਕੋਈ ਲੱਗਦੀ ਜਾਂ ਤੁਹਾਨੂੰ ਅਜ਼ਮਾਇਆ ਨਾ ਜਾਂਦਾ, ਪੈਗੰਬਰ ਨੂੰ ਵੀ ਨਾ ਅਜ਼ਮਾਇਆ, ਸੁਹਾਬਾ ਨੂੰ, ਜਲੀਲ ਕਦਰ ਨੂੰ, ਸਭ ਨੂੰ ਅਜ਼ਮਾਇਆ, ਮੁਖਾਲਫਾਂ ਨੂੰ ਵੀ ਅਜ਼ਮਾਇਆ। ਤੇ ਇਸ ਵਾਸਤੇ ਅੱਲਾਹ ਨੇ ਇਸ ਫਤਹ ਦੇ ਬਾਅਦ ਫਿਰ ਤੁਹਾਨੂੰ ਰੁਖ ਉਹਨਾਂ ਤੋਂ ਫੇਰ ਦਿੱਤਾ। ਬਈ ਇਹ ਤੁਹਾਡੀਆਂ ਚੀਜ਼ਾਂ ਨੇ 3-4 ਸਟੇਜਸ ਉਸ ਜੰਗ 'ਚ ਆਈਆਂ। ਤੁਹਾਡੀ ਅਜ਼ਮਾਇਸ਼ ਹੋਵੇ ਤਾਂ ਕਿ ਤੁਹਾਡੀ ਅਜ਼ਮਾਇਸ਼ ਹੋਵੇ, ਤੁਹਾਡੀ ਵੀ ਅਜ਼ਮਾਇਸ਼ ਕਰਨਾ ਮਤਲੂਬ ਸੀ। ਸ਼ਹਾਦਤ ਵਾਲਿਆਂ ਨੂੰ ਸ਼ਹਾਦਤ ਵੀ ਦੇਣੀ ਸੀ, ਜਿਸ ਤਰ੍ਹਾਂ ਸੈਯਦਨਾ ਹਮਜ਼ਾ ਗਾਲਬਨ ਮੇਰੇ ਜ਼ਿਹਨ 'ਚ ਆਉਂਦੇ ਨੇ ਕਿ ਉਹਨਾਂ ਦੀ ਬੜੀ ਖਾਹਿਸ਼ ਸੀ ਕਿ ਮੈਂ ਸ਼ਹੀਦ ਹੋਵਾਂ ਤੇ ਉਹਨਾਂ ਨੇ ਅੱਲਾਹ ਸ਼ਹਾਦਤ ਦਿੱਤੀ ਤੇ ਤਾਂ ਕਿ ਦੁਨੀਆ ਚਾਹਣ ਵਾਲੇ ਤੁਹਾਨੂੰ ਤੋਂ ਅੱਲਾਹ ਤਾਲਾ ਕਹਿੰਦੇ ਨੇ ਮੈਂ ਲਹਿਦਾ ਵੀ ਕਰ ਰਿਹਾ ਲੋਕਾਂ ਨੂੰ ਕਿ ਜਿਹੜੇ ਦੁਨੀਆ 'ਚ ਤੁਹਾਡੇ ਵਿੱਚ ਹੀ ਮੁਸਲਮਾਨਾਂ ਦੇ ਗਰੁੱਪ ਵਿੱਚ
ਉਹ ਵੀ ਨੇ ਜਿਹੜੇ ਬਜ਼ਾਹਿਰ ਤੇ ਬੜੇ ਨਾਰੇ ਮਾਰਦੇ ਨੇ, ਮਾਰਦਿਆਂ ਦੇ ਕੁੱਟਦਿਆਂ ਦੇ, ਲੇਕਿਨ ਅਜ਼ਮਾਇਸ਼ ਆਈ ਹੈ ਤੇ ਉਹ, ਔਰ ਉਹ ਬੜੇ ਬੜੇ ਕਰੀਬੀ ਲੋਕ ਸਨ, ਤੁਹਾਡੇ ਤੋਂ ਵੱਖ ਹੋ ਜਾਣ। ਬਈ ਇਹ ਵੱਖ ਵੱਖ ਹੋ, ਪਤਾ ਤੇ ਲੱਗੇ ਕੌਣ ਕਿੰਨਾ ਪੈਗੰਬਰ ਕਿਸ ਹੱਦ ਤੱਕ ਜਾ ਸਕਦਾ। ਜਾਂ ਰਾਹ ਵਿੱਚੋਂ ਹੀ ਤੇ ਨਹੀਂ ਨਸ ਜਾਂਦਾ, ਜਾਂ ਉੱਥੇ ਪੈਗੰਬਰ ਸਾਹਮਣੇ ਰੌਲਾ ਪਾਇਆ ਨੇ, ਵਾਜਾਂ ਪੇ ਮਾਰਦੇ ਨੇ ਤੇ ਉਹ ਟਿੱਟਾਂ ਕੱਢੀ ਜਾਂਦੇ ਨੇ। ਔਰ ਸੱਚੀ ਗੱਲ ਤਾਂ ਇਹ ਅੱਲਾ ਕਹਿੰਦੇ ਨੇ ਕਿ ਉਹਨਾਂ ਫਿਰ ਵੀ ਤੁਹਾਨੂੰ ਮਾਫ ਕਰ, ਅੱਲਾ ਕਹਿੰਦੇ ਨੇ ਅੱਲਾ ਨੇ ਫਿਰ ਵੀ ਤੁਹਾਡੇ, ਕਿਉਂਕਿ ਤੁਸੀਂ ਹੱਕ ਦੇ ਸਾਥੀ ਹੋ, ਤੇ ਅੱਲਾਹ ਤਾਲਾ ਫਿਰ ਵੀ ਤੁਹਾਨੂੰ ਇਸ ਤਰ੍ਹਾਂ ਦੀ ਸਜ਼ਾ ਨਹੀਂ ਦਿੱਤੀ ਕਿ ਇੰਜ ਨਹੀਂ ਹੋਇਆ ਕਿ ਉਹਨਾਂ ਮਦੀਨੇ ਚ ਆ ਕੇ ਕਬਜ਼ਾ ਕਰ ਲਿਆ ਤੇ ਤੁਹਾਨੂੰ ਕੈਦੀ ਬਣਾ ਲਿਆ ਔਰ ਤੁਹਾਨੂੰ ਨਿਸਤ ਨਾਬੂਦ ਕਰ ਦਿੱਤਾ। ਉਹ ਤੁਹਾਡੀ ਗਲਤੀ ਤੋਂ ਜ਼ਬਰਦਸਤ ਸੱਟ ਲੱਗਣ ਤੋਂ ਬਾਅਦ ਵੀ ਫਿਰ ਅੱਲਾਹ ਤੁਹਾਡੇ ਨਾਲ ਖਲੋਤਾ ਹੈ ਤੇ ਮੁਸਲਮਾਨਾਂ ਤੇ ਬੜੀ ਇਨਾਇਤ ਫਰਮਾ। ਅੱਲਾਹ ਹਮੇਸ਼ਾ ਮੁਸਲਮਾਨਾਂ ਤੇ ਬੜੀ ਇਨਾਇਤ ਕਰਦਾ ਹੈ, ਲੇਕਿਨ ਇਹਦੇ ਵਾਸਤੇ ਅੱਜ ਵੀ ਜਦਨ ਵੀ ਕੋਈ ਇਹਦੇ ਵਾਸਤੇ ਅੱਲਾਹ ਦੇ ਕਾਨੂੰਨ ਤੇ ਪੂਰਿਆ ਉਤਰਨਾ ਹੁੰਦਾ। ਅੱਲਾਹ ਦੇ ਕਾਨੂੰਨ ਦੇ ਮੁਤਾਬਕ ਜਿੰਨਾ ਕਰੋ ਦੇ ਉਹਨਾਂ ਅੱਲਾਹ ਨਾਲ ਹੈ, ਜਿੰਨਾ ਨਾ ਕਰੋ ਦੇ ਉਹਨਾਂ ਅੱਲਾਹ ਪਰ ਹੈ। ਤੇ ਇਨਸ਼ਾਅੱਲਾ ਅਗਲੇ ਦਰਸ ਤੱਕ ਇਜਾਜ਼ਤ।